ਪੰਜਾਬੀ ਰੇਡੀਓ US ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਹੋਣਗੇ ਸਾਡੇ ਨਾਲ ਪ੍ਰਵੀਨ ਜੀ। ਦੱਸਣਗੇ ਕਿ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500। ਗੁਰਦੀਪ ਸਿੰਘ ਬਰਦੀ ਕਲੋਵਰ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਸਤਨਾਮ ਸਿੰਘ ਜੁਬਾ ਸਿਟੀ, ਲਾਲੀ ਸਿੱਧੂ ਜੀ ਬੇਕਰਸਫੀਲਡ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ, ਰਣਵੀਰ ਸਿੰਘ ਰਾਣਾ ਬੇਕਰਸਫੀਲਡ, ਜਗਤਾਰ ਸਿੰਘ ਅਨੰਦਪੁਰੀ ਫਰੀਮੌਂਟ, ਮਨਜੀਤ ਸਿੰਘ ਸਿੱਧੂ ਫਰੈਜ਼ਨੋ, ਨਵਰਾਜ ਸਿੰਘ ਸਿਆਟਲ, ਹਰਪ੍ਰੀਤ ਕੌਰ ਤੂਰ, ਕਰਮਪਾਲ ਸਿੰਘ, ਜਸਜੀਤ ਕੌਰ ਗਰੇਵਾਲ ਕਲੋਵਸ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਬਹੁਤ ਬਹੁਤ ਧੰਨਵਾਦ ਹੈ। ਅਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਪ੍ਰਵੀਨ ਸ਼ਰਮਾ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਔਰ ਵਿਸ਼ਵ ਭਰ ਦੇ ਵਿੱਚ ਜਿੰਨੇ ਵੀ ਸਰੋਤੇ ਸਾਨੂੰ ਇਸ ਵੇਲੇ ਪੰਜਾਬੀ ਰੇਡੀਓ US ਸੁਣਦੇ ਨੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਜੀ ਕੁਛ ਕੁ ਖਬਰਾਂ ਕਰਾਂਗੇ ਆਪਾਂ ਪੰਜਾਬ ਦੇ ਨਾਲ ਸੰਬੰਧਿਤ, ਜਾਂ ਭਾਰਤੀ ਜਨਤਾ ਪਾਰਟੀ ਆ ਉੱਥੇ, ਉਹਦੇ ਨਾਲ ਸੰਬੰਧਿਤ ਕਿ ਕੀ ਕੁਛ ਹੋ ਰਿਹਾ ਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਸੰਸਦ ਦੇ ਵਿੱਚ ਸਰਮਾਏ ਦੀ ਬਰਬਾਦੀ ਕਿਵੇਂ ਹੁੰਦੀ ਆ। ਦੇਖੋ, ਜੇ ਤਾਂ ਆਪਾਂ ਗੌਰ ਕਰੀਏ ਮੋਦੀ ਜੀ, ਤਾਂ ਜਿਹੜੇ ਸਾਡੇ ਨੁਮਾਇੰਦੇ ਚੁਣ ਕੇ ਜਾਂਦੇ ਆ ਉੱਥੇ, ਜੇ ਸਾਧਵੀ ਪ੍ਰਿਆ ਵਰਗੇ ਲੋਕ ਬੈਠੇ ਆ, ਤੇ ਉੱਥੇ ਜਿਹੜੇ ਆਪਣੇ ਯੋਗੀ ਵਰਗੇ ਲੋਕ, ਜਿਹੜੇ ਮਤਲਬ ਸਾਕਸ਼ੀ ਮਹਾਰਾਜ ਵਰਗੇ ਲੋਕ ਬੈਠੇ ਆ, ਹੋਰ ਬਥੇਰੇ ਲੋਕ ਬੈਠੇ ਆ ਜਿਹੜੇ ਪੈਸੇ ਦੀ ਬਰਬਾਦੀ ਇਸ ਦੇ ਤੌਰ ਤੇ ਆਪਾਂ ਕਹਿ ਸਕਦੇ ਹਾਂ। ਖੈਰ, ਇਹ ਲੋਕਾਂ ਨੇ ਚੁਣੇ ਨੇ, ਇਹਦਾ ਤੇ ਆਪਾਂ ਕੋਈ ਕਿੰਤੂ ਨਹੀਂ ਕਰ ਸਕਦੇ। ਪਰ ਜੇ ਆਪਾਂ ਗੱਲ ਕਰੀਏ ਸਰਕਾਰ ਦੇ ਕੰਮਾਂ ਦੀ, ਤਾਂ ਮੋਦੀ ਸਾਹਿਬ ਨੇ ਪਿਛਲੇ ਦਿਨੀ ਇੱਕ ਬਿਆਨ ਦਿੱਤਾ ਵਾ। ਉਹ ਕਹਿੰਦੇ ਕਿ ਜੀ ਅਸੀਂ ਜਿਹੜੀ ਬਹੁਮਤ ਦੇ ਵਿੱਚ ਆ ਲੋਕ ਸਭਾ ਦੇ ਵਿੱਚ, ਪਰ ਅਸੀਂ ਵਿਚਾਰ ਹਾਂ ਕਿਉਂਕਿ ਰਾਜ ਸਭਾ ਦੇ ਵਿੱਚ ਸਾਡੇ ਕੋਲ ਬਹੁਮਤ ਹੈ ਨਹੀਂਗਾ। ਪਰ ਜੇ ਉਹਨਾਂ ਦੇ ਬਿਆਨ ਦਾ ਅਸੀਂ ਅਰਥ ਕੱਢੀਏ, ਰਾਜ ਸਭਾ ਦੇ ਵਿੱਚ ਦੂਜੀਆਂ ਧਿਰਾਂ ਕੋਲੇ, ਉਹਨਾਂ ਦੇ ਵਿਰੋਧੀ ਧਿਰਾਂ ਕੋਲੇ ਬਹੁਮਤ ਆ ਰਿਹਾ, ਇਸ ਕਰਕੇ ਬਿੱਲ ਲੜਕ ਜਾਂਦੇ ਆ। ਜੇ ਉਹਨਾਂ ਦੇ ਇਸ ਬਿਆਨ ਦਾ ਅਰਥ ਕੱਢੀਏ ਤਾਂ ਇਹ ਨਿਕਲਦਾ ਹੈ ਕਿ 3 ਤਲਾਕ ਜਿਹੜਾ ਬਿੱਲ ਆ, 3 ਤਲਾਕ ਸੰਬੰਧੀ ਬਿੱਲ ਆ, ਉਹ ਲੋਕ ਸਭਾ ਦੇ ਵਿੱਚ ਤਾਂ ਪਾਸ ਹੋ ਗਿਆ ਵਾ, ਪਰ ਬਾਵਜੂਦ ਇਸ ਦੇ ਉਹ ਰਾਜ ਸਭਾ ਦੇ ਵਿੱਚ ਛੇਤੀ ਨਹੀਂ ਆ ਸਕਦਾ, ਛੇਤੀ ਨਹੀਂ ਪਾਸ ਹੋ ਸਕਦਾ। ਇੱਕ ਹੋਰ ਵੀ ਹੈ ਕਿ ਤੇਲਗੂ ਦੇਸ਼ਮ ਪਾਰਟੀ ਦੇ 4 ਰਾਜ ਸਭਾ ਮੈਂਬਰ ਜਿਹੜੇ ਹੈ ਉਹ ਭਾਜਪਾ ਦੇ ਵਿੱਚ ਤਾਂ ਸ਼ਾਮਲ ਹੋ ਚੁੱਕੇ ਹੈ, ਪਰ ਫਿਰ ਵੀ ਭਾਜਪਾ ਕੋਲ ਬਹੁਮਤ ਆਂਕੜਾ ਨਹੀਂ। ਇੱਕ ਅਮਿਤ ਸ਼ਾਹ ਤੇ ਸਿਮਰਤੀ ਇਰਾਨੀ, ਉਹ ਲੋਕ ਸਭਾ ਚੋਣਾਂ ਜਿੱਤ ਚੁੱਕੇ, ਇਸ ਕਰਕੇ 2 ਸੀਟਾਂ ਇਹਨਾਂ ਦੀਆਂ ਉਧਰੋਂ ਵੀ ਘੱਟ ਨੇ। ਤਾਂ ਹੁਣ ਜੇ ਆਪਾਂ ਮੋਟੇ ਤੌਰ ਤੇ ਗੱਲ ਕਰੀਏ ਤਾਂ ਜਿਹੜੀ ਸੱਤਾਧਾਰੀ ਧਿਰ ਹੈ ਭਾਜਪਾ, ਉਹ ਆਪਣੇ ਆਪ ਨੂੰ ਇਹ ਕਹਿੰਦੀ ਕਿ ਮੈਂ ਰਾਜ ਸਭਾ ਦੇ ਵਿੱਚ ਵਿਚਾਰੀ ਹੈ, ਮਤਲਬ ਸਾਡਾ ਉੱਥੇ ਹੱਥ ਨਹੀਂ ਅੜਦਾ, ਉੱਥੇ ਸਾਡੇ ਜਿਹੜੇ ਅਸੀਂ ਲੋਕ ਸਭਾ ਦੇ ਵਿੱਚ ਬਿੱਲ ਪਾਸ ਕਰ ਦਿੰਦੇ ਹਾਂ, ਉਹ ਰਾਜ ਸਭਾ ਦੇ ਵਿੱਚ ਜਾ ਕੇ ਵਿਰੋਧੀ ਧਿਰਾਂ ਜਿਹੜੀਆਂ ਅੜਾ ਦਿੰਦੀਆਂ। ਹੁਣ ਤੁਸੀਂ ਦੇਖੋ ਕਿ ਪਿਛਲੀਆਂ ਲੋਕ ਸਭਾ ਵੇਲੇ 22 ਬਿੱਲ ਇਹ ਜਿਹੇ ਆ ਜਿਹੜੇ ਰਾਜ ਸਭਾ ਨੇ ਹਲੇ ਮਨਜ਼ੂਰੀ ਨਹੀਂ ਕੀਤੀ। 22 ਬਿੱਲ ਜਿਹੜੇ ਆ ਉਹ ਇਹ ਜਿਹੇ ਜਿਹੜੇ ਰਾਜ ਸਭਾ ਨੇ ਹਲੇ ਮਨਜ਼ੂਰੀ ਨਹੀਂ ਕੀਤੇ। ਇਹਨਾਂ ਦੇ ਵਿੱਚ ਹੀ 3 ਤਲਾਕ ਵਾਲਾ ਬਿੱਲ ਹੈ, ਜਿਹੜਾ ਇੱਥੇ ਨਾਗਰਿਕਤਾ ਦੇ ਨਾਲ ਜੁੜਿਆ ਬਿੱਲ ਵੀ ਹੈ। ਰਾਜ ਸਭਾ ਦਾ ਜਿਹੜਾ ਅੜਿੱਕਾ ਵਾ, ਉਹਦੇ ਸ਼ਿਕਾਰ ਹੋਏ ਇਹਨਾਂ ਸਾਰੇ 22 ਬਿੱਲਾਂ ਨੂੰ ਹੁਣ ਸਿਰਫ ਲੋਕ ਸਭਾ ਦੇ ਵਿੱਚ ਪਾਸ ਕਰਵਾਉਣਾ ਪਊਗਾ। ਤੇ ਜੇ ਲੋਕ ਸਭਾ ਰੋਜ਼ਾਨਾ 2 ਲੰਮਕੇ ਬਿੱਲਾਂ ਨੂੰ ਪਾਸ ਕਰੇ ਤਾਂ ਘੱਟੋ ਘੱਟ 10-11 ਦਿਨ ਦਾ ਸਮਾਂ ਲੱਗਦਾ ਹੈ। ਤੇ ਹੁਣ ਤੁਸੀਂ ਦੇਖੋ ਕਿ ਜਿਹੜਾ ਕੰਮ ਹੋ ਚੁੱਕਿਆ ਵਾ ਉਹਨੂੰ ਫਿਰ ਤੋਂ ਕਰਨਾ, ਕੀ ਸਮੇਂ ਦੀ ਬਰਬਾਦੀ ਨਹੀਂ, ਕੀ ਪੈਸੇ ਦੀ ਬਰਬਾਦੀ ਨਹੀਂ, ਕੀ ਲੋਕ ਸਭਾ ਦੇ ਜਿਹੜਾ ਟਾਈਮ ਆ ਉਹਦੀ ਬਰਬਾਦੀ ਨਹੀਂ ਹੈ। ਸੋ ਕੁੱਲ ਮਿਲਾ ਕੇ ਪਰ ਹੁਣ ਇਸ ਬਰਬਾਦੀ ਤੋਂ ਰੁਕਣ ਦਾ ਕੋਈ ਚਾਰਾ ਵੀ ਹੈ ਨਹੀਂਗਾ, ਕਿਉਂਕਿ ਜੇ ਆਪਾਂ ਇਹਨਾਂ ਨੂੰ ਕਹਿੰਦੇ ਆ ਕਿ ਰਾਜ ਸਭਾ ਦੇ ਵਿੱਚ ਦੁਬਾਰਾ ਜਾਣਾ ਵਾ, ਤੇ ਜਿਹੜੇ 22 ਬਿੱਲ ਆ ਉਹ ਦੁਬਾਰਾ ਲੋਕ ਸਭਾ ਦੇ ਵਿੱਚ ਫੇਰ ਆਉਣਗੇ, ਆਟੋਮੈਟਿਕਲੀ ਆ ਜਾਣਗੇ। ਸੋ 1 ਮਿੰਟ ਦਾ ਲੱਖਾਂ ਰੁਪਇਆ ਖਰਚ ਹੁੰਦਾ ਜੀ ਸੰਸਦ ਦੀ ਕਾਰਵਾਈ ਤੇ। ਪਰ ਜੇ ਇੰਨੀ ਜ਼ਿਆਦਾ ਮਹਿੰਗੀ ਕਾਰਵਾਈ ਚਲਾਉਣੀ ਹੋਵੇ ਤੇ ਫਿਰ ਉੱਥੇ 22 ਬਿੱਲਾਂ ਨੂੰ ਦੁਬਾਰਾ ਕਿੰਨਾ ਢੰਗ ਨਾਲ ਖਰਚਿਆ ਜਾਊਗਾ, ਤੁਸੀਂ ਹਿਸਾਬ ਕਿਤਾਬ ਲਾ ਸਕਦੇ ਹੋ। ਪਰ ਬੇਸ਼ੱਕ ਕਹਿੰਦੇ ਕਿ ਜਮਹੂਰੀਅਤ ਦੇ ਵਿੱਚ ਸਾਨੂੰ ਜਮਹੂਰੀਅਤ ਦੇ ਜਿਹੜੇ ਕੰਮ ਕਰਨ ਦੇ ਤਰੀਕੇ ਆ ਉਹਨਾਂ ਦੇ ਵਿੱਚ ਕੋਈ ਕੀਮਤ ਆ ਨਹੀਂ, ਪਰ ਫਿਰ ਵੀ ਰਾਜ ਸਭਾ ਦੇ ਵਿੱਚ ਜੇਕਰ ਅੜਿੱਕੇਬਾਜ਼ੀ ਕਰਕੇ ਲੋਕ ਸਭਾ ਨੂੰ ਉਹੀ ਕੰਮ ਜਿਹੜਾ ਪਹਿਲਾਂ ਕਰ ਚੁੱਕੇ ਦੁਬਾਰਾ ਕਰਨਾ ਪਵੇ ਤਾਂ ਫਿਰ ਕਿੰਨੀ ਕੁ ਸਿਆਣਪ ਹੈ। ਸੋ ਇਸ ਤਰ੍ਹਾਂ ਨਾਲ ਇਹ ਸਾਡੇ ਜਿਹੜੇ ਲੋਕ ਆ, ਸਾਡੇ ਜਿਹੜੇ ਨੁਮਾਇੰਦੇ ਖਵਾਉਂਦੇ ਆ, ਇਹ ਇਸ ਤਰੀਕੇ ਨਾਲ ਪੈਸੇ ਦੀ ਬਰਬਾਦੀ ਕਰਦੇ ਆ, ਸਮੇਂ ਦੀ ਬਰਬਾਦੀ ਕਰਦੇ ਆ। ਜਾਂ ਤਾਂ ਇਹਨਾਂ ਨੂੰ ਇਹਨਾਂ ਦੀ ਸਿਆਸਤ ਕਰਨ ਦਾ ਤਰੀਕਾ ਕਹਿ ਲਓ, ਜਾਂ ਫਿਰ ਇਹਨਾਂ ਨੂੰ ਕਹਿ ਲਓ ਕਿ ਇਹ ਲੋਕ ਮੱਟਰ ਹੋ ਚੁੱਕੇ ਆ, ਇਹਨਾਂ ਨੂੰ ਲੋਕਾਂ ਦੇ ਸਰੋਕਾਰਾਂ ਨਾਲ ਕੋਈ ਨਹੀਂ। ਕਾਂਗਰਸ ਆਪਣੀ ਸਿਆਸਤ ਚਮਕਾਉਣ 'ਚ ਲੱਗੀ ਹੈ ਤੇ BJP ਆਪਣੀ ਸਿਆਸਤ ਚਮਕਾਉਣ 'ਚ ਲੱਗੀ ਹੈ ਜੀ। ਬਿਲਕੁਲ ਜੀ, ਲੋਕਾਂ ਨੂੰ ਦੇ ਨਾਲ ਬਿਲਕੁਲ ਹੀ ਸੱਚਮੁੱਚ ਹੀ ਕੋਈ ਸਰੋਕਾਰ ਨਹੀਂ ਇਹਨਾਂ ਦਾ। ਤਾਂ ਅੱਗੇ ਇੱਕ ਰਾਸ਼ਟਰ ਤੇ ਇੱਕ ਚੋਣ ਨੂੰ ਲੈ ਕੇ ਬੜਾ ਰੌਲਾ ਗੌਲਾ ਪੈਂਦਾ, ਪਰ ਕਾਂਗਰਸ ਨੇ ਇਸ ਨੂੰ ਖਾਰਿਜ ਕੀਤਾ ਹੈ। ਦੇਖੋ, ਕਾਂਗਰਸ ਨੇ ਇਹ ਗੱਲ ਕਹੀ ਹੈ ਕਿ ਇਹ ਸੋਚ ਜਿਹੜੀ ਹੈ ਦੇਸ਼ ਦੀ ਸੀ। ਉਹ ਕਹਿੰਦੇ ਕਿ ਬੇਸ਼ੱਕ ਮੋਦੀ ਸਾਹਿਬ ਜਿੱਤ ਕੇ ਲੋਕਾਂ ਨੇ ਉਹਨਾਂ ਨੂੰ ਫਤਵਾ ਦਿੱਤਾ, ਅਸੀਂ ਇਹਦੇ ਨਾਲ ਸਹਿਮਤੀ ਕਰਦੇ ਹਾਂ,
ਪਰ ਜਿਹੜਾ ਆਹ ਇੱਕ ਦੇਸ਼ ਇੱਕ ਚੋਣ ਜਿਹੜੀ ਜਿਹੜਾ ਪੈਟਰਨ ਹੈ, ਇਹਨੂੰ ਠੀਕ ਨਹੀਂ ਕਿਹਾ ਜਾ ਸਕਦਾ। ਉਹਨਾਂ ਦਾ ਤਰਕ ਇਹ ਹੈ ਕਿ ਜਿਹੜੇ ਸੂਬੇ ਆ ਉਹਨਾਂ ਦੇ ਚੋਣ ਅਧਿਕਾਰਾਂ ਤੋਂ ਵਾਂਝਾ ਨਹੀਂ ਕੀਤਾ ਜਾ ਸਕਦਾ। ਦੇਖੋ ਸਾਡੇ ਇੱਥੇ ਕੀ ਸਿਸਟਮ ਆ, 60,000 ਕਰੋੜ ਰੁਪਇਆ ਅਸੀਂ 2019 ਦੇ ਵਿੱਚ ਲਾਇਆ ਵਾ ਲੋਕ ਸਭਾ ਚੋਣਾਂ ਤੇ। ਹੁਣ ਉਸ ਤੋਂ ਬਾਅਦ ਹੋਈਆਂ ਹਰਿਆਣਾ ਦੀਆਂ ਚੋਣਾਂ, ਫਿਰ ਦਿੱਲੀ ਦੀਆਂ, ਹੌਲੀ ਹੌਲੀ ਸਾਰੇ ਰਾਜਾਂ ਦੀਆਂ ਆ ਜਾਣ। ਚੋਣ ਪ੍ਰਕਿਰਿਆ ਇੱਕ ਬਹੁਤ ਸਾਡੇ ਜਟਿਲ ਤੇ ਬਹੁਤ ਹੀ ਖਰਚੀਲਾ ਪ੍ਰੋਸੈਸ ਬਣ ਚੁੱਕੀ ਆ ਇਸ ਵੇਲੇ। ਕਿਉਂਕਿ ਜੇਕਰ ਤੁਸੀਂ ਸੋਚੋ ਕਿ ਜੇਕਰ ਸਾਰੇ ਦੇਸ਼ ਦੀਆਂ ਚੋਣਾਂ ਤੇ 60,000 ਕਰੋੜ ਰੁਪਇਆ ਲਾਇਆ ਜਾਂਦਾ ਹੈ ਤਾਂ ਸੂਬੇ ਜਿਹੜੇ ਆ ਉਹ 5-5, 4-4 ਹਜ਼ਾਰ ਕਰੋੜ ਰੁਪਇਆ ਤਾਂ ਉਹਨਾਂ ਤੇ ਵੀ ਆ ਜਾਂਦਾ ਹੈ। ਇਸ ਤਰ੍ਹਾਂ ਜੇ ਆਪਾਂ ਗਿਣੀਏ ਤਾਂ 28-29 ਸੂਬਿਆਂ ਦੀਆਂ ਚੋਣਾਂ ਹੁੰਦੀਆਂ ਤੇ 28-29 ਨੂੰ ਜੇ ਅਸੀਂ ਇਹਦੇ ਨਾਲ ਗੁਣਾ ਕਰੀਏ ਤਾਂ ਮੇਰਾ ਖਿਆਲ ਹੈ ਕਿ ਤਾਂ 100 ਕਰੋੜ ਤੋਂ ਵੀ ਜ਼ਿਆਦਾ ਰਕਮ ਟੱਪ ਜਾਂਦੀ ਹੈ। ਪਰ ਜੇ ਇੱਧਰ ਅਸੀਂ ਆਉਣਾ ਕਿ ਇੱਕ ਰਾਸ਼ਟਰ ਵਿੱਚ ਚੋਣ ਹੋਵੇ ਤਾਂ ਉਦੋਂ ਕੀ ਹੋ ਜਾਂਦਾ ਵਾ, ਉਦੋਂ ਫਿਰ ਜਿਹੜੇ ਸੂਬਿਆਂ ਦੇ ਅਧਿਕਾਰ ਹੈ ਉਹਨਾਂ ਨੂੰ ਖਤਰਾ ਪੈਦਾ ਹੁੰਦਾ। ਅਸੀਂ ਪਹਿਲਾਂ ਹੀ ਜਿਹੜੇ ਸਾਡੇ ਸੂਬਿਆਂ ਦੇ ਅਧਿਕਾਰ ਹੈ, ਮਤਲਬ ਟੈਕਸ ਇਕੱਠਾ ਕਰਕੇ ਅਸੀਂ ਕੇਂਦਰ ਨੂੰ ਦੇ ਦਿੰਦੇ ਹਾਂ। ਦੂਜਾ ਇਹ ਹੈ ਕਿ ਕੇਂਦਰ ਦੀ ਸਹਿਮਤੀ ਤੋਂ ਬਿਨਾਂ ਸੂਬੇ ਆਪਣੇ ਪੱਧਰ ਤੇ ਕੁਛ ਕਰ ਨਹੀਂ ਸਕਦੇ। ਮਿਸਾਲ ਦੇ ਤੌਰ ਤੇ ਜਿਵੇਂ ਹੁਣ ਪੰਜਾਬ ਹੈ, ਪੰਜਾਬ ਦੇ ਵਿੱਚ ਦੇਖਿਓ ਇਸ ਵੇਲੇ ਸਬਜ਼ੀਆਂ ਦੀ ਖੇਤੀ ਜਾਂ ਹੋਰ ਬਾਗਬਾਨੀ ਦੀ ਪੂਰੀ ਤਰ੍ਹਾਂ ਤਹਿਸ ਨਹਿਸ ਹੈ। ਪਰ ਕਿਉਂਕਿ ਸਾਡੇ ਪਾਕਿਸਤਾਨ ਨਾਲ ਕੜਵਾਹਟ ਹੈ, ਅਸੀਂ ਉੱਧਰ ਵੀ ਜਾ ਨਹੀਂ ਸਕਦੇ। ਜੇ ਬਾਰਡਰ ਖੁੱਲ੍ਹਾ ਹੁੰਦਾ ਤਾਂ ਸਾਨੂੰ ਕਿੰਨਾ ਫਾਇਦਾ ਹੋਣਾ ਸੀਗਾ। ਪਰ ਇਹ ਕੇਂਦਰ ਕੋਲੇ ਸਾਰੇ ਅਖਤਿਆਰ ਜਿਹੜੇ ਆ। ਸੋ ਕਹਿਣ ਤੋਂ ਭਾਵ ਇਹ ਹੈ ਕਿ ਚੋਣ ਪ੍ਰਕਿਰਿਆ ਨੂੰ ਜਟਿਲ ਤੋਂ ਸੌਖੀ ਤੇ ਸਸਤੀ ਬਣਾਉਣਾ ਇਹ ਤਾਂ ਸਾਡੇ ਦੇਸ਼ ਦੀ ਹੈ ਇੱਕ ਲੋੜ, ਬਹੁਤ ਵੱਡੀ ਲੋੜ ਹੈ। ਕਿਉਂਕਿ ਬਹੁਤ ਸਾਰਾ ਹੁਣ ਲੋਕ ਸਭਾ ਚੋਣਾਂ ਹੋਈਆਂ ਨੇ, ਫਿਰ ਵਿਧਾਨ ਸਭਾ ਚੋਣਾਂ ਹੋਣਗੀਆਂ, ਫਿਰ ਉਸ ਤੋਂ ਬਾਅਦ ਵਿਧਾਨ ਸਭਾ ਤੋਂ ਬਾਅਦ ਜਿਹੜੀਆਂ ਰਾਜਾਂ ਦੇ ਵਿੱਚ ਹੁੰਦੀਆਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ, ਬਲਾਕ ਸੰਮਤੀ ਦੀਆਂ ਚੋਣਾਂ, ਫਿਰ ਕੋਈ ਮੈਂਬਰੀ ਸਰਪੰਚ ਦੀਆਂ ਚੋਣਾਂ। 5 ਸਾਲ ਲੋਕ ਵੋਟਾਂ ਹੀ ਪਾਈ ਜਾਂਦੇ ਇੱਥੇ। ਇਹ ਨਹੀਂ ਹੋਣਾ ਚਾਹੀਦਾ। ਇਹ ਕਿਸੇ ਨਾ ਕਿਸੇ ਦਿਨ ਤੁਹਾਨੂੰ ਸੰਵਿਧਾਨ ਦੇ ਵਿੱਚ ਸੋਧ ਕਰਕੇ ਇਸ ਪੈਟਰਨ ਤੇ ਕੰਮ ਕਰਨਾ ਹੀ ਪੈਣਾ ਹੈ। ਪਰ ਹਾਂ, ਉਸ ਪੈਟਰਨ ਦੇ ਵਿੱਚ ਜੇਕਰ ਤੋਂ ਰਾਜਾਂ ਦਾ ਖਿਆਲ ਰੱਖਿਆ ਗਿਆ ਤਾਂ ਠੀਕ ਹੈ, ਨਹੀਂ ਫਿਰ ਰਾਜਾਂ ਦੇ ਜਿਹੜੇ ਅਖਤਿਆਰ ਆ ਉਹ ਹੋਰ ਵੀ ਖਤਮ ਹੋ ਜਾਣਗੇ। ਜੀ ਤੇ ਅਗਲੀ ਆਪਾਂ ਗੱਲ ਕਰਦੇ ਹਾਂ ਕਿ ਇੱਕ ਭਾਜਪਾ ਦਾ ਵਿਧਾਇਕ ਆ, ਉਸਨੇ ਬੈਠ ਦੇ ਨਾਲ ਨਗਰ ਨਿਗਮ ਦੇ ਅਧਿਕਾਰੀ ਦੀ ਕੁੱਟਮਾਰ ਕੀਤੀ ਸੀ, ਹੁਣ ਗ੍ਰਿਫਤਾਰ। ਹਾਂਜੀ ਬਿਲਕੁਲ, ਇਹ ਕੈਲਾਸ਼ ਵਿਜੇ ਵਰਗੀ ਦਾ ਮੁੰਡਾ ਹੈ ਜੀ, ਜਿਹੜਾ ਭਾਜਪਾ ਦਾ ਬਹੁਤ ਵੱਡਾ ਆਗੂ ਹੈ ਤੇ ਉਹ ਆਕਾਸ਼ ਵਿਜੇ ਵਰਗੀ ਦਾ ਨਾਮ ਆ। ਤੇ ਇਹਨੇ ਨਗਰ ਨਿਗਮ ਦੇ ਅਧਿਕਾਰੀ ਨੂੰ ਕ੍ਰਿਕਟ ਬੈਟ ਨਾਲ ਕੁੱਟਿਆ ਸੀ। ਉਹ ਗੱਲ ਕੀ ਹੋਈ ਸੀ ਕਿ ਉਹ ਕਿਸੇ ਦਾ ਘਰ ਢਾਉਣ ਦੇ ਲਈ ਆਏ ਹੋਏ ਸੀ ਅਧਿਕਾਰੀ, ਤੇ ਉੱਥੇ ਸਾਹ ਸੁਣੀ ਹੋ ਗਈ, ਇਹਨਾਂ ਦੀ ਤੂੰ ਹੋ ਗਈ ਤੇ ਇਹਨੇ ਫਿਰ ਬੈਟ ਦੇ ਨਾਲ ਉਹਨਾਂ ਅਧਿਕਾਰੀਆਂ ਨੂੰ ਕੁੱਟਿਆ। ਤਾਂ ਹੁਣ ਇਹ ਕਹਿੰਦੇ ਕਿ ਜੇ ਕੋਈ ਭ੍ਰਿਸ਼ਟਾਚਾਰ ਕਰੂਗਾ, ਜੇ ਕੋਈ ਐਂ ਕਰੂਗਾ ਤਾਂ ਅਸੀਂ ਫਲਾਂ ਕਰਾਂਗੇ। ਮਤਲਬ ਆਪਣੀ ਜਿਹੜੀ ਕਰਤੂਤ ਆ ਉਹ ਤੇ ਲਿਪਾਪੋਚੀ ਕਰ ਰਿਹਾ। ਫਿਲਹਾਲ ਇਹ ਗ੍ਰਿਫਤਾਰ ਹੋ ਗਿਆ ਵਾ ਬੰਦਾ ਆਕਾਸ਼ ਵਿਜੇ ਵਰਗੀ। ਦੇਖੋ, ਜੇ ਭ੍ਰਿਸ਼ਟਾਚਾਰ ਆ ਤਾਂ ਤੁਸੀਂ ਬੈਕ ਚੱਕ ਕੇ ਲੋਕਾਂ ਨੂੰ ਕੁੱਟੋਗੇ, ਅਧਿਕਾਰੀਆਂ ਨੂੰ ਬੈਕ ਨਾਲ ਕੁੱਟੋਗੇ। ਤੁਹਾਡੇ ਕੋਲੇ ਵਿਜੀਲੈਂਸ ਆ, ਤੁਹਾਡੇ ਕੋਲੇ ਹੋਰ ਕਿੰਨੀਆਂ ਏਜੰਸੀਆਂ, ਉਹਨਾਂ ਤੋਂ ਕੰਮ ਕਿਉਂ ਨਹੀਂ ਲੈਂਦੇ? ਭ੍ਰਿਸ਼ਟਾਚਾਰ ਆ ਤਾਂ ਜਿਹੜੇ ਭ੍ਰਿਸ਼ਟਾਚਾਰ ਦੇ ਕੇਸ ਆ ਉਹਨਾਂ ਦੇ ਵਿੱਚ ਸਜ਼ਾਵਾਂ ਦਾ ਸਖਤ ਪ੍ਰਬੰਧ ਕਰ ਦਿਓ, ਕਿਉਂਕਿ ਤੁਸੀਂ ਚੁਣੇ ਹੋਏ ਨੁਮਾਇੰਦੇ ਹੋ ਨਾ, ਤੁਸੀਂ MLA ਹੋ। ਤੇ ਇਸ ਤਰ੍ਹਾਂ ਨਾਲ ਪਰ ਜੇਕਰ ਤੁਸੀਂ ਖੁਦ ਮਵਾਲੀ ਬਣ ਕੇ, ਗੁੰਡੇ ਬਣ ਕੇ ਇਸ ਤਰ੍ਹਾਂ ਨਾਲ ਕਰੋਗੇ ਤਾਂ ਮੇਰੇ ਖਿਆਲ ਕਿ ਬਹੁਤ ਘਟੀਆ ਹਰਕਤ ਹੈ। ਮੈਂ ਤਾਂ ਇਹ ਗੱਲ ਕਰਨ ਮੰਗਦਾ ਸੀਗਾ ਕਿ ਜਿਹੜਾ ਕੈਲਾਸ਼ ਵਿਜੇ ਵਰਗੇ ਉਹਦਾ ਅਸਤੀਫਾ ਹੋਣਾ ਚਾਹੀਦਾ ਵਾ। ਇਹ ਜਿਹੜਾ ਬੰਦਾ ਵਾ ਇਹਨੇ ਕਾਨੂੰਨ ਹੱਥ 'ਚ ਲਿਆ, ਇਹਨੇ ਸਰਕਾਰੀ ਅਧਿਕਾਰੀ ਦੀ ਮੌਕੇ ਤੇ ਖੜੇ ਦੀ ਕੁੱਟਮਾਰ ਕੀਤੀ ਹੈ। ਇਹਦੇ ਤੇ ਪਰਚਾ ਹੋਣਾ ਚਾਹੀਦਾ, ਗ੍ਰਿਫਤਾਰ ਤੈਅ ਹੋ ਗਿਆ, ਨਾਲ ਇਹਦੀ ਵਿਧਾਇਕੀ ਵੀ ਜਾਣੀ ਚਾਹੀਦੀ ਹੈ। ਸੋ ਵਿਅਕਤੀ ਜਿਹੜੇ ਸਾਡੇ ਹੋਰ ਚੁਣੇ ਹੋਏ ਨੁਮਾਇੰਦੇ ਆ, ਜਿਹੜੇ ਲੋਕਾਂ ਨੂੰ ਭੇਡਾਂ ਬੱਕਰੀਆਂ ਕੀੜੇ ਮਕੌੜੇ ਗੇਂਦੇ, ਉਹਨਾਂ ਦੀ ਮਾੜੀ ਜਿਹੀ ਮੱਤ ਟਿਕਾਣੇ ਆਵੇ। ਕਾਨੂੰਨ ਦੇ ਜਿਹੜੇ ਕਾਨੂੰਨ ਘਾੜੇ ਹੈ, ਜੇ ਉਹੀ ਇਸ ਤਰ੍ਹਾਂ ਨਾਲ ਕਰਨ ਲੱਗ ਪਏ, ਗੁੰਡੇ ਮਵਾਲੀ ਬਣ ਕੇ ਕੁੱਟਣ ਲੱਗ ਪਏ, ਫਿਰ ਇਹਨਾਂ ਦੀ ਲੋੜ ਕੀ ਹੈ? ਇਹਨਾਂ ਦਾ ਕੰਮ ਤਾਂ ਇਹੀ ਹੈ ਨਾ ਕਿ ਜਿੱਥੇ ਭ੍ਰਿਸ਼ਟਾਚਾਰੀ ਹੈ ਜਾਂ ਕੋਈ ਰਿਸ਼ਵਤਖੋਰੀ ਹੈ ਉਹ ਰੋਕਣਾ, ਤੇ ਕਾਨੂੰਨ ਬਣਾ ਕੇ ਰੋਕ ਦਿਓ, ਸਜ਼ਾਵਾਂ ਦੇ ਕੇ ਰੋਕ ਦਿਓ। ਕਿ ਤੁਸੀਂ ਬੈਠ ਫੜ ਕੇ ਇਕੱਲੇ ਨੂੰ ਕੁੱਟ ਕੇ ਭ੍ਰਿਸ਼ਟਾਚਾਰੀ ਰੋਕੋਗੇ? ਬਿਲਕੁਲ ਤਰਕਹੀਣ ਗੱਲ ਕਹੀ ਹੈ ਇਸ ਮੁੰਡੇ ਨੇ, ਗ੍ਰਿਫਤਾਰ ਹੋ ਗਿਆ। ਜੀ ਤੇ ਅਗਲੀ ਗੱਲ ਕਰਦੇ ਹਾਂ ਜੀ, ਮਮਤਾ ਨੇ ਭਾਜਪਾ ਦੇ ਖਿਲਾਫ ਮਾਕਪਾ ਤੇ ਕਾਂਗਰਸ ਤੋਂ ਮੰਗੀ ਮਦਦ। ਦੇਖੋ, ਜਿਹੜੀਆਂ ਲੋਕ ਸਭਾ ਚੋਣਾਂ ਦੇ ਨਤੀਜੇ ਹੈ ਜੀ, ਉਹਨਾਂ ਨੇ ਸਾਰੀਆਂ ਪਾਰਟੀਆਂ ਨੂੰ ਧੱਕਾ ਦਿੱਤਾ। ਉਹਨਾਂ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਸਪਾ ਵੀ ਹੈ, ਬਸਪਾ ਵੀ ਹੈ, ਸ਼੍ਰੋਮਣੀ ਅਕਾਲੀ ਦਲ ਵੀ ਕਹਿ ਸਕਦੇ ਹੋ, ਖੇਤਰੀ ਪਾਰਟੀਆਂ ਦੇ ਵਿੱਚ ਇਨੈਲੋ ਵਰਗੀਆਂ ਜਿਹੜੀਆਂ ਮਤਲਬ ਹੁਣ ਖੁਦ ਪਰਿਵਾਰਵਾਦ ਦਾ ਸ਼ਿਕਾਰ ਹੋਈਆਂ ਪਈਆਂ, ਬਹੁਤ ਸਾਰੀਆਂ। ਇਸੇ ਤਰ੍ਹਾਂ ਮਮਤਾ ਵੀ ਇਹਨਾਂ ਚੀਜ਼ਾਂ ਤੋਂ ਪਾਸੇ ਨਹੀਂ ਰਹੀ। ਉਹਨੂੰ ਲੱਗਦਾ ਸੀ ਕਿ ਸ਼ਾਇਦ ਪੱਛਮੀ ਬੰਗਾਲ ਦੇ ਵਿੱਚ ਏਦਾਂ ਨਹੀਂ ਹੋਣਾ, ਪਰ ਉੱਥੇ ਵੀ ਭਾਜਪਾ ਨੂੰ ਕਾਫੀ ਤਕੜਾ ਹੁਲਾਰਾ ਮਿਲਿਆ। ਹੁਣ ਉੱਥੇ ਲਗਾਤਾਰ ਹਿੰਸਾ ਹੋ ਰਹੀ ਆ। ਆਪਾਂ ਦੇਖਿਆ ਕਿ ਉੱਥੇ ਜਿਹੜੀ 1.5 ਮਹੀਨੇ ਤੋਂ ਹਿੰਸਾ ਚੱਲੀ ਆ ਰਹੀ ਹੈ, ਉਹਦੇ ਵਿੱਚ ਘੱਟੋ ਘੱਟ 28 ਬੰਦੇ ਮਰ ਗਏ। ਅਖਬਾਰਾਂ ਤਾਂ ਲਿਖਦੀਆਂ 10-15 ਹੀ, 28 ਬੰਦੇ ਮਰ ਗਏ। ਹਾਲੇ ਵੀ ਹਿੰਸਾ ਦਾ ਦੌਰ ਜਾਰੀ ਹੈ। ਹੁਣ ਉਹਨੇ ਇਹ ਗੱਲ ਮਹਿਸੂਸ ਕੀਤੀ ਹੈ, ਉਹਦਾ ਕਹਿਣਾ ਹੈ ਕਿ ਜਿਹੜੀ ਭਾਜਪਾ ਵਾ, ਜੇਕਰ ਇਹਨੂੰ ਰੋਕਣਾ ਵਾ, ਇਹ ਤ੍ਰਿਣਮੂਲ ਕਾਂਗਰਸ, ਮਾਕਪਾ ਤੇ ਕਾਂਗਰਸ ਨੂੰ ਇਕਜੁੱਟ ਹੋਣਾ ਚਾਹੀਦਾ। ਤੇ ਨਾਲ ਹੀ ਉਹਨੇ ਇਹ ਗੱਲ ਕਹੀ ਹੈ ਕਿ ਜਿਹੜੇ ਉੱਥੋਂ ਦੇ ਜਿਹੜੇ ਭਾਜਪਾ ਦੇ ਲੋਕ ਆ, ਜਿਹੜੇ
ਵਿਰੋਧੀ ਧਿਰ ਦੇ ਵਿੱਚ ਨੇ ਤ੍ਰਿਣਮੂਲ ਕਾਂਗਰਸ ਦੇ, ਤਾਂ ਉਹ ਕਹਿੰਦੇ ਕਿ ਇਹ ਸਾਡੇ ਤੇ ਗੁੰਡਾਗਰਦੀ ਥੋਪ ਰਹੇ ਆ, ਮਤਲਬ ਸਾਡੇ ਵਰਕਰਾਂ ਨੂੰ ਉਕਸਾਉਂਦੇ ਆ, ਫਿਰ ਹਿੰਸਾ ਕਰਦੇ ਆ ਤੇ ਫਿਰ ਇਹ ਸਾਨੂੰ ਬਦਨਾਮ ਕਰਦੇ ਕਿ ਹਾਂਜੀ ਰਾਜ ਸਰਕਾਰ ਜਿਹੜੀ ਆ ਉਹ ਉਹਦੇ ਇਸ਼ਾਰੇ ਤੇ ਸਾਰੀ ਮਸ਼ੀਨਰੀ ਸਾਡੇ ਵਿਰੁੱਧ ਗੁੰਡਾਗਰਦੀ ਕਰਦੀ ਹੈ। ਤੁਸੀਂ ਦੇਖਿਆ ਹੋਣਾ ਉੱਥੇ ਕਿਵੇਂ ਕਤਲ ਹੋ ਰਹੇ ਆ ਭਾਜਪਾ ਵਰਕਰਾਂ ਦੇ ਤ੍ਰਿਣਮੂਲ ਕਾਂਗਰਸ ਦੇ। ਤਾਂ ਹੁਣ ਉਹਨਾਂ ਨੇ ਇਹ ਜਿਹੜਾ ਸਿੱਟਾ ਵਾ ਕੱਢਿਆ ਵਾ ਕਿ ਜੇਕਰ ਭਾਜਪਾ ਦੇ ਹੰਕਾਰ ਨੂੰ ਤੋੜਨਾ ਵਾ ਤੇ ਭਾਜਪਾ ਤੇ ਕਾਂਗਰਸ ਨੂੰ ਤੇ ਜਿਹੜੀ ਤ੍ਰਿਣਮੂਲ ਕਾਂਗਰਸ ਆ ਉਹਨਾਂ ਨੂੰ ਇਕਜੁੱਟ ਹੋਣਾ ਪਊਗਾ। ਇਹ ਉਹਨਾਂ ਨੇ ਸਪਸ਼ਟ ਗੱਲ ਕਹਿ ਦਿੱਤੀ ਹੈ। ਪਰ ਦੇਖੋ ਇਹਨਾਂ ਦੀਆਂ ਆਪਸੀ ਮਜਬੂਰੀਆਂ ਨੇ। ਤ੍ਰਿਣਮੂਲ ਕਾਂਗਰਸ ਦੀ ਆਪਣੀ ਮਜਬੂਰੀ ਹੈ ਕਿਉਂਕਿ ਭਾਜਪਾ ਤੋਂ ਉਹਨੂੰ ਹੁਣ ਟੱਕਰ ਮਿਲਣ ਲੱਗੀ ਹੈ। ਕਾਂਗਰਸ ਨੂੰ ਪਹਿਲਾਂ ਉਹ ਗਿਣਦੇ ਕੁਛ ਨਹੀਂ ਸੀ, ਹੁਣ ਕਾਂਗਰਸ ਦੀ ਉਹਨਾਂ ਨੂੰ ਲੋੜ ਮਹਿਸੂਸ ਹੁੰਦੀ ਹੈ। ਮਾਕਪਾ ਨੂੰ ਵੀ ਪਹਿਲਾਂ ਮਾਕਪਾ ਨਾਲ ਪੂਰਾ ਸਿਆਸੀ ਵਿਰੋਧ ਰਿਹਾ, ਪਰ ਹੁਣ ਉਹਨਾਂ ਦੀ ਲੋੜ ਹੈ। ਤਾਂ ਇਸ ਕਰਕੇ ਕਿਹਾ ਤਾਂ ਇਹ ਜਾ ਸਕਦਾ ਕਿ ਸਾਡੇ ਦੇਸ਼ ਦੇ ਵਿੱਚ ਜਿਹੜਾ ਰਾਜਨੀਤਿਕ ਸਿਸਟਮ ਆ ਉਹ ਇਹ ਹੈ ਕਿ ਨੀਤੀਆਂ ਨਾਲ ਕੋਈ ਗੱਠਜੋੜ ਨਹੀਂ ਹੈ। ਸਮਾਂ ਔਰ ਹਾਲਾਤ ਤੈਅ ਕਰਦੇ ਆ ਕਿ ਕਿਹੜੀ ਪਾਰਟੀ ਕਿਹਦੇ ਨਾਲ ਜਾਊਗੀ। ਇੱਥੇ ਜਿਹੜੇ ਲੋਕਾਂ ਨੇ ਇੱਕ ਦੂਜੇ ਦੇ ਵਿਰੁੱਧ ਰੱਜ ਕੇ ਦੂਸ਼ਣਬਾਜ਼ੀ ਕੀਤੀ ਤਾਂ ਉਹ ਲੋਕ ਇੱਕ ਦੂਜੇ ਨਾਲ ਜੱਫੀਆਂ ਪਾਉਂਦੇ ਸਟੇਜਾਂ ਤੇ ਨਜ਼ਰ ਆਉਂਦੇ ਆ। ਤਾਂ ਇਸੇ ਤਰ੍ਹਾਂ ਇਹ ਪੱਛਮੀ ਬੰਗਾਲ 'ਚ ਵੀ ਹੋ ਰਿਹਾ ਕਿ ਨੀਤੀਆਂ ਔਰ ਗੱਲਾਂ ਬਾਤਾਂ ਜੋ ਮਸਲੇ ਸਭ ਕੁਝ ਭੁੱਲ ਭੁਲਾ ਕੇ ਟਾਕਰਾ ਕਰਨ ਦੀ ਤਿਆਰੀ ਹੋ ਰਹੀ ਹੈ ਭਾਜਪਾ ਦਾ ਉੱਥੇ ਇਨਫਲੂਐਂਸ ਇੰਨਾ ਜ਼ਿਆਦਾ ਹੋ ਚੁੱਕਿਆ ਕਿ ਭਾਜਪਾ ਦੇ ਜਿਹੜੇ ਵਰਕਰ ਆ ਜਾਂ ਜਿਹੜੇ ਹੋਰ ਲੀਡਰ ਹੈ ਉਹ ਸਿੱਧੇ ਤੌਰ ਤੇ ਜਿਹੜੇ ਆਮੋ ਸਾਹਮਣੇ ਆ ਇਸ ਵੇਲੇ ਤ੍ਰਿਣਮੂਲ ਕਾਂਗਰਸ ਦੇ ਸਮਰਥਕਾਂ ਤੇ ਲੀਡਰਾਂ ਦੇ ਨਾਲ। ਜੀ ਹੋਰ ਕੋਈ ਕੰਮ ਵੀ ਨਹੀਂ ਨਾ ਰਹਿ ਗਿਆ ਇਹਨਾਂ ਲੋਕਾਂ ਨੂੰ। ਤੇ ਅੱਗੇ ਭਗਵੰਤ ਮਾਨ ਦਾ ਜਿਹੜਾ ਪਹਿਲਾ ਲੈਕਚਰ ਸੀ ਉਸ ਨੂੰ ਲੈ ਕੇ ਅਕਾਲੀ ਦਲ ਹਜੇ ਵੀ ਤਿੜਫਿੜ ਕਰ ਰਿਹਾ। ਦੇਖੋ ਅਸਲ ਦੇ ਵਿੱਚ ਜੇ ਆਪਾਂ ਉਹ ਪੂਰਾ ਭਾਸ਼ਣ ਸੁਣ ਲਈਏ ਨਾ ਭਗਵੰਤ ਮਾਨ ਦਾ, ਤੇ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ 10-10 ਲੱਖ ਦਾ ਸੂਟ ਪਹਿਨ ਕੇ ਫਕੀਰੀਆਂ ਨਹੀਂ ਹੁੰਦੀਆਂ। 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਫਕੀਰੀ ਕੀਤੀ ਹੈ, ਸਰਬੰਸ ਵਾਰਿਆ। ਇਸ ਤਰ੍ਹਾਂ ਜਦੋਂ ਗੱਲ ਕਰ ਰਹੇ ਸੀਗੇ ਤਾਂ ਭਗਤ ਸਿੰਘ ਦਾ ਵੀ ਉਹਨਾਂ ਨੇ ਜ਼ਿਕਰ ਕਰਤਾ। ਬੇਸ਼ੱਕ ਇਹ ਗੱਲਾਂ ਤੋਂ ਲੈ ਰਹੀਆਂ ਸੀ, ਪਰ ਨਾ ਇੱਕ ਲਾਈਨ ਦੇ ਵਿੱਚ ਆਉਣ ਕਰਕੇ ਇਹ ਮੁੱਦਾ ਬਣਾ ਲਿਆ ਅਕਾਲੀ ਦਲ ਨੇ। ਵੈਸੇ ਤਾਂ ਜੇ ਆਪਾਂ ਗੱਲ ਕਰੀਏ ਤਾਂ ਮੁੱਦਾ ਨਹੀਂ ਹੈ, ਪਰ ਫਿਰ ਵੀ ਜੇ ਕੋਈ ਬੰਦਾ ਕਹਿੰਦਾ ਹੈ ਕਿ ਮੇਰੀਆਂ ਧਾਰਮਿਕ ਭਾਵਨਾਵਾਂ ਤੇ ਮੈਂ ਉਹਦਾ ਸਤਿਕਾਰ ਕਰਦਾ ਕਿ ਉਹਦੀਆਂ ਧਾਰਮਿਕ ਭਾਵਨਾਵਾਂ, ਪਰ ਮੈਂ ਭਗਵੰਤ ਮਾਨ ਦੀ ਗੱਲ ਤੋਂ ਲੈ ਤਾਂ ਇੱਕ ਗੱਲ ਹੋਰ ਕਰਨੀ ਚਾਹੁੰਦਾ। ਇਹ ਹੈ ਕਿ ਸ਼ਿਲੌਂਗ ਦੇ ਵਿੱਚ ਸਿੱਖਾਂ ਦਾ ਬੁਰਾ ਹਾਲ ਹੈ। ਉੱਥੇ ਇਹ ਪੰਥਕ ਪਾਰਟੀ ਕੀ ਕਰ ਰਹੀ ਹੈ? ਸਿਰਫ ਜਾ ਕੇ ਮਿਲਿਆ, ਉੱਥੇ ਕੁਛ ਨਹੀਂ ਕੀਤਾ, ਕੱਖ ਨਹੀਂ ਕੀਤਾ। ਦਿੱਲੀ ਦੇ ਵਿੱਚ ਕਤਲੇਆਮ ਵਾਪਰੇ ਨੂੰ ਕਿੰਨਾ ਸਮਾਂ ਹੋ ਗਿਆ? ਕੀ ਇਹਨਾਂ ਨੇ ਉਹਨਾਂ ਪਰਿਵਾਰਾਂ ਦੇ ਲਈ ਕੁਛ ਕੀਤਾ ਵਾ? ਇੱਥੇ 2 ਸਿੱਖ ਕਤਲ ਹੋਏ, ਸਰਕਾਰੀ ਮਸ਼ੀਨਰੀ ਨੇ ਕੀਤੇ ਔਰ ਰਾਜਪੀਤ ਦੀ ਗ੍ਰਹਿ ਮੰਤਰੀ ਪਹੁੰਚੀ ਸਿਟਿੰਗ ਬਾਅਦ। ਜਦੋਂ ਸਿਆਸਤ ਦੀ ਗੱਲ ਆਉਂਦੀ ਹੈ ਉਦੋਂ ਬਾਦਲ ਸਾਹਿਬ ਜਾਂ ਜਿਹੜੇ ਅਕਾਲੀ ਦਲ ਹੈ ਉਦੋਂ ਉਹਨਾਂ ਦਾ ਪੈਂਤੜਾ ਹੋਰ ਹੈ। ਜਦੋਂ ਸਿੱਖ ਮੁੱਦਿਆਂ ਦੀ ਗੱਲ ਕਰੀ, ਜਦੋਂ ਇਸ ਤਰ੍ਹਾਂ ਕੋਈ ਬੰਦਾ ਤੋਲਣਾ ਨਹੀਂ ਕਹਿ ਸਕਦੇ, ਜਦੋਂ ਇਸ ਤਰ੍ਹਾਂ ਕੋਈ ਗੱਲ ਇੰਟਰਲੇਟ ਹੋ ਜਾਂਦੀ ਹੈ, ਕੋਰਲੇਟ ਹੋ ਜਾਂਦੀ ਹੈ, ਜਦੋਂ ਆਪਾਂ ਇਤਿਹਾਸ ਦੀ ਗੱਲ ਕਰਦੇ ਹਾਂ ਤਾਂ ਸਾਡੇ ਗੁਰੂ ਸਾਹਿਬਾਨ ਨੇ ਵੀ ਸਾਨੂੰ ਆਜ਼ਾਦ ਕਰਵਾਉਣ ਦੇ ਲਈ ਲੜਾਈਆਂ ਲੜੀਆਂ, ਮਨੁੱਖਤਾ ਦੀ ਖਾਤਰ ਲੜਾਈਆਂ ਲੜੀਆਂ। ਫਿਰ ਭਗਤ ਸਿੰਘ ਵਰਗੇ ਇਹਨਾਂ ਨੇ ਜਿਹੜੀ ਕੰਪਨੀ ਹੈ ਉਹਦੇ ਖਿਲਾਫ ਲੜਾਈ ਲੜੀ। ਸੋ ਇੱਕ ਦੌਰ ਬਦਲਿਆ, ਪਰ ਜ਼ੁਲਮ ਦੇ ਖਿਲਾਫ ਜਿਹੜੀ ਗੱਲ ਸੀ ਇੱਕੋ ਹੀ ਸੀ। ਤਾਂ ਹੁਣ ਇਹਨਾਂ ਨੇ ਉਹਨੂੰ ਮੁੱਦਾ ਬਣਾ ਲਿਆ। ਇਹ ਕਹਿੰਦੇ ਕਿ ਗੁਰੂ ਸਾਹਿਬਾਨ ਦੀ ਤੁਲਨਾ ਇੱਕ ਮਨੁੱਖ ਦੇ ਨਾਲ ਹੋ ਗਈ ਆ, ਤੇ ਇਸ ਕਰਕੇ ਜਿਹੜੇ ਮਾਫੀ ਮੰਗਣ ਭਗਵੰਤ ਮਾਨ। ਹੁਣ ਮੈਨੂੰ ਇਹ ਗੱਲ ਲੱਗਦੀ ਹੈ ਕਿ ਠੀਕ ਹੈ, ਗੁਰੂ ਗੋਬਿੰਦ ਸਿੰਘ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਕਰ ਸਕਦੇ ਆਪਾਂ, ਪਰ ਮੁੱਦਾ ਹੀ ਅਕਾਲੀ ਦਲ ਸਿਰਫ ਇੱਕ ਵਾਕ ਨੂੰ, ਸਿਰਫ ਇੱਕ ਸੈਂਟੈਂਸ ਨੂੰ ਮੁੱਦਾ ਬਣਾ। ਜੀ ਤੇ ਅਗਲੀ ਗੱਲ ਕਰਦੇ ਹਾਂ ਜੀ ਨਸ਼ਿਆਂ ਦੀ। ਹੈਰੋਇਨ ਸਮਗਲਿੰਗ ਦੇ ਵਿੱਚ BSF ਦੇ ਜਵਾਨ ਤੇ ਉਹਨਾਂ ਦੇ ਸਮੇਤ 5 ਹੋਰ ਗ੍ਰਿਫਤਾਰ ਕਰ ਲਏ ਗਏ। ਦੇਖੋ STF ਨੇ ਹਿਰਨ ਤਸਕਰੀ ਦੇ ਮਾਮਲੇ ਦੇ ਵਿੱਚ ਸੀਮਾ ਸੁਰੱਖਿਆ ਬਲ ਦਾ ਜਿਹੜਾ BSF ਦਾ ਜਵਾਨ ਹੈ ਉਹਦੇ ਸਮੇਤ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਤੋਂ ਹੈਰੋਇਨ ਬਰਾਮਦ ਕੀਤੀ ਹੈ। ਤੇ ਜਿਹੜਾ ਜਵਾਨ ਹੈ ਇਹ ਦਾਊਦ ਦੇ ਪੋਸਟ ਤੇ ਸਰਦੀਆਂ ਦੇ ਦਿਨਾਂ ਦੇ ਵਿੱਚ ਡਿਊਟੀ ਕਰ ਚੁੱਕਿਆ ਤੇ ਹੁਣ STF ਇਹ ਪਤਾ ਲਾ ਰਹੀ ਹੈ ਵੀ ਇਹਦੇ ਬੰਦੇ ਤੇ ਜਿਹੜਾ ਇਹ ਸਿਆਲਾਂ ਦੇ ਵਿੱਚ ਜਿਹੜਾ ਡਿਊਟੀ ਕਰਦਾ ਸੀਗਾ ਇਹਦੇ ਇਸ਼ਾਰੇ ਤੇ ਹੋਰ ਕਿੰਨੀ ਕੁ ਜਿਹੜੀ ਕਨਸਾਈਨਮੈਂਟ ਆ ਉਹ ਬਾਰਡਰ ਪਾਰ ਹੋ ਚੁੱਕੀ ਹੈ। ਇਹ ਦੱਸਿਆ ਗਿਆ ਮੱਧ ਪ੍ਰਦੇਸ਼ ਦਾ। ਇਸ ਤਰ੍ਹਾਂ ਉੱਥੇ ਬੋਟ ਸਲਾਈ ਦੀ ਜਗ੍ਹਾ ਵਾ, ਉੱਥੇ ਦਾ ਰਹਿਣ ਵਾਲਾ ਸੁਨੀਲ ਕੁਮਾਰ ਦਾ ਨਾਮ ਆ, 2016 ਤੋਂ ਪੰਜਾਬ ਦੇ ਤੈਨਾਤ ਹੈ। ਹੁਣ ਤੱਕ ਦੀ ਜਾਂਚ ਇਹ ਕਹਿੰਦੀ ਹੈ ਕਿ ਸਰਦੀਆਂ ਦੇ ਵਿੱਚ ਜਦੋਂ ਧੁੰਦ ਦੇ ਵਿੱਚ ਗਸ਼ਤ ਹੁੰਦੀ ਸੀ ਉਦੋਂ ਵੀ ਕਾਫੀ ਤਸਕਰੀ ਦੀਆਂ ਗੱਲਾਂ ਸੁਣਨ ਨੂੰ ਮਿਲੀਆਂ ਸੀਗੀਆਂ ਤੇ ਇਹਨੇ ਉਦੋਂ 3 ਪੈਕਟ ਹੈ ਜਿਹੜੇ ਵਿਭਾਗ ਨੂੰ ਨਹੀਂ ਦਿੱਤੇ। ਸੁਨੀਲ ਕੁਮਾਰ ਨੇ ਜਿਹੜਾ BSF ਦਾ ਜਵਾਨ ਹੈ ਉਹਨੇ 3 ਪੈਕਟ ਜਿਹੜੇ ਹੈ ਉਹ ਆਪਣੇ ਵਿਭਾਗ ਨੂੰ ਦਿੱਤੇ, ਫੌਜ ਨੂੰ ਦਿੱਤੇ ਤੇ ਕੁਆਟਰ ਦੇ ਵਿੱਚ ਸੰਭਾਲ ਕੇ ਰੱਖ ਲਏ। ਉਹਨੂੰ ਲੱਗਦਾ ਸੀਗਾ ਕਿ ਹੈਰੋਇਨ ਨੂੰ ਵੇਚੂਗਾ ਤੇ ਪੈਸੇ ਕਮਾਉ। ਕੁਝ ਲੋਕਾਂ ਨੂੰ ਹੈਰੋਇਨ ਵੇਚੀ ਵੀ, ਤਾਂ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ 3 ਜਾਣੇ ਹੋਰ, ਇੱਕ ਗੌਰਵ ਸ਼ਰਮਾ ਵਾ, ਇੱਕ ਅਸ਼ਵਨੀ ਕੁਮਾਰ, ਇੱਕ ਪਵਨ ਕੁਮਾਰ ਹੈ, ਇੱਕ ਰਜਿੰਦਰ ਸਿੰਘ ਹੈ। ਇਹਨਾਂ ਨੂੰ ਗ੍ਰਿਫਤਾਰ ਕੀਤਾ ਤੇ ਇਹਨਾਂ ਨੇ ਨਾਂ ਲਿਆ ਸੀ ਕਿ ਸੁਨੀਲ ਆ ਬੰਦਾ ਜਿਹਦੇ ਤੋਂ ਅਸੀਂ ਲੈਂਦੇ ਹਾਂ ਮਾਲ। ਮੈਂ ਸ਼ੁਰੂ ਤੋਂ ਇਹ ਗੱਲ ਕਹਿੰਦਾ ਆ ਰਿਹਾ
ਜਿਹੜੀ ਬਾਰਡਰ ਤੇ ਜਿਹੜੀ ਸਪਲਾਈ ਹੁੰਦੀ ਆ ਉਹ ਬਿਨਾਂ ਕਾਲੀਆਂ ਭੇਡਾਂ ਦੀ ਨਹੀਂ ਹੋ ਸਕਦੀ। ਪਰ ਸਰਕਾਰ ਕਹਿੰਦੀ ਵੀ ਅਸੀਂ ਇੱਥੇ ਕੈਪਟਨ ਸਾਹਿਬ ਜੋਤਾ ਸਾਹਿਬ ਵੀ ਸਹੁੰ ਚੁੱਕ ਕੇ ਸੱਤਾ ਦੇ ਵਿੱਚ ਆ ਗਏ, ਕਾਲੀਆਂ ਨੇ ਬੀਐਸਐਫ ਦੇ ਖਿਲਾਫ ਧਰਨੇ ਵੀ ਲਾ ਲਏ, ਪਰ ਜਿਹੜੀ ਅਸਲ ਰੀਜ਼ਨ ਹੈ ਉਹ ਕੋਈ ਨਹੀਂ, ਉਸ ਗੱਲ ਤੇ ਕੋਈ ਗੌਰ ਹੀ ਨਹੀਂ ਕਰਦਾ। ਤਸਕਰੀ ਕੀ ਹੈ, ਪੰਜਾਬ ਦਾ ਮੇਨ ਜਿਹੜਾ ਦਿਖਾਉਂਦਾ ਉਹ ਇਹ ਹੈ ਕਿ ਇਹ ਇੱਕ ਵੇ ਦੇ ਉੱਤੇ ਪੈਂਦਾ ਵਾ, ਇਹ ਇੱਕ ਰਸਤਾ ਵਾ ਜਿੱਥੋਂ ਦੀ ਹੋ ਕੇ ਡਰੱਗ ਪਾਕਿਸਤਾਨ ਅਫਗਾਨਿਸਤਾਨ ਤੋਂ ਹੋ ਕੇ ਦਿੱਲੀ ਔਰ ਯੂਪੀ ਵਰਗੀਆਂ ਸਟੇਟਾਂ ਦੇ ਵਿੱਚ, ਗੋਆ ਦੇ ਵਿੱਚ ਜਾ। ਪਰ ਬਦਨਾਮ ਕੌਣ ਹੋ ਗਿਆ? ਅਸੀਂ ਹੋ ਗਏ। ਜਵਾਨੀ ਕਿਹਨੇ ਗਵਾਲੀ? ਅਸੀਂ ਗਵਾਲੀ, ਸਿਰਫ ਇੱਕ ਲਾਪਰਵਾਹੀ ਦੇ ਕਰਕੇ। ਇੱਕ ਤਾਂ ਅਸੀਂ ਬਾਰਡਰ ਨੂੰ ਸੁਰੱਖਿਅਤ ਨਹੀਂ ਰੱਖ ਸਕੇ, ਇੱਕ ਦੂਜਾ ਜਿਹੜੇ ਸਾਡੇ ਇੱਥੋਂ ਦੇ ਸਿਸਟਮ ਮੀਨ ਪੁਲਿਸ, ਉਹਦੀਆਂ ਜਿਹੜੀਆਂ ਕਾਲੀਆਂ ਭੇਡਾਂ ਸੀ ਉਹਨੇ ਲਾਂਘੇ ਨੂੰ ਰੋਕਣਾ ਤਾਂ ਠੀਕ ਸੀ, ਲਾਂਘੇ ਦੇ ਕੰਟਰੋਲ ਤਾਂ ਕੀ ਕਰਨ, ਸਗੋਂ ਲਾਂਘਾ ਜਿਹੜਾ ਇੱਥੇ ਹੁੰਦਾ ਸੀ ਉਹਨੂੰ ਪੰਜਾਬ ਦੇ ਸਾਰਨ ਦੇ ਵਿੱਚ ਪੂਰੀ ਮਦਦ ਸੀ। 60,000 ਕਰੋੜ ਦੀ ਡਰੱਗ ਇੱਕ ਸਾਲ ਦੇ ਵਿੱਚ ਇਕੱਲੇ ਪੰਜਾਬ ਦੇ ਵਿੱਚੋਂ ਲੰਘਦੀ ਆ, ਔਰ ਇਕੱਲੇ ਪੰਜਾਬ ਦੇ ਵਿੱਚ ਮੇਰਾ ਖਿਆਲ ਹੈ ਕਿ ਬਾਹਲੀਆਂ ਨਹੀਂ, ਹੁਣ ਤੱਕ ਅਖਬਾਰਾਂ ਦੇ ਮਰਜ਼ੀ ਲਿਖੀ ਜਾਣ, ਪਰ ਜਦੋਂ ਤੋਂ ਕੈਪਟਨ ਸਾਹਿਬ ਆਇਆ ਸੈਂਕੜੇ ਮੌਤਾਂ ਸਿਰਫ ਓਵਰਡੋਜ਼ ਨਾਲ ਹੋ ਗਈਆਂ। ਦਿਖਾਉਣ ਤੇ ਇਹ ਹੈ ਕਿ ਸਾਡੇ ਜਿਹੜੇ ਸਿਆਸਤਦਾਨ ਆ, ਜਿਹੜੇ ਪਾਰਟੀਆਂ ਵਾ, ਉਹਨਾਂ ਨੇ ਇਸ ਚੀਜ਼ ਨੂੰ ਇੱਕ ਸਿਆਸੀ ਮੁੱਦਾ ਤਾਂ ਬਣਾ ਲਿਆ, ਪਰ ਸਮਾਜਿਕ ਇਸ਼ੂ ਹਾਲੇ ਤੱਕ ਕਿਸੇ ਨੇ ਨਹੀਂ ਬਣਾਇਆ, ਸਮਾਜਿਕ ਵਿਵਸਥਾ ਕਿਸੇ ਨੇ ਨਹੀਂ ਮੰਨੀ। ਲੋੜ ਹੈ ਕਿ ਇਹੋ ਜਿਹੀਆਂ ਕਾਲੀਆਂ ਭੇਡਾਂ ਨੂੰ ਪਛਾਣ ਕੇ ਉਹਨਾਂ ਨੂੰ ਸਰਹੱਦ ਤੋਂ ਹਟਾਇਆ ਜਾਵੇ। ਜੀ ਬਿਲਕੁਲ ਜੀ, ਉਹਨਾਂ ਤੋਂ ਬਿਨਾਂ ਤੇ ਕੰਮ ਹੋ ਵੀ ਨਹੀਂ ਸਕਦਾ। ਤੇ ਅੱਗੇ ਇੱਕ ਅਕਾਲੀ ਵਰਕਰ ਦੀ ਕੁੱਟਮਾਰ ਕੀਤੀ ਗਈ ਸੀਗੀ, ਤੇ ਜਿਨ੍ਹਾਂ ਨੇ ਕੁੱਟਮਾਰ ਕੀਤੀ ਸੀਗੀ ਉਹਨਾਂ ਨੂੰ ਬਲਾਕ ਸੰਮਤੀ ਮੈਂਬਰ ਦੇ ਖਿਲਾਫ ਪਰਚਾ ਦਰਜ। ਇਹ ਨਾ ਪਟਿਆਲਾ ਦੀ ਘਟਨਾ ਜੀ, ਜਿੱਥੇ ਸਨੌਰ ਦੇ ਵਿੱਚ ਅਕਾਲੀ ਵਰਕਰ ਦੀ ਕੁੱਟਮਾਰ ਕੀਤੀ ਗਈ ਸੀਗੀ, ਤੇ ਪੁਲਿਸ ਵੱਲੋਂ ਹੁਣ ਬਲਾਕ ਸੰਮਤੀ ਮੈਂਬਰ ਇੱਕ ਹੈਗਾ ਤੇ ਉਹਦੇ ਸਮੇਤ 3 ਹੋਰ ਜਾਣਾ ਜਿਨ੍ਹਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ। ਅਕਾਲੀ ਵਰਕਰ ਇਹ ਕਹਿੰਦਾ ਹੈ ਕਿ ਪੁਲਿਸ ਥਾਣੇ ਦੇ ਵਿੱਚ ਕੁੱਟਮਾਰ ਹੋਈ ਸੀ, ਪਰ ਪੁਲਿਸ ਆਪਣਾ ਬਚਾਅ ਕਰਕੇ ਹੋਰਨਾਂ ਦੇ ਖਿਲਾਫ ਪਰਚਾ ਦਰਜ ਕਰ ਰਹੀ ਹੈ। ਸੁਖਵਿੰਦਰ ਸਿੰਘ ਹੈ, ਉਹ ਦੱਸਦੇ ਆ ਕਿ ਬਲਾਕ ਸੰਮਤੀ ਮੈਂਬਰ ਕਰਨਵੀਰ ਤੇ ਉਹਦੇ ਜੋ ਸਾਥੀਆਂ ਨੇ ਉਹਦੀ ਘੇਰ ਕੇ ਕੁੱਟਮਾਰ ਕੀਤੀ, ਤੇ ਬਲਾਕ ਸੰਮਤੀ ਦਾ ਮੈਂਬਰ ਕਰਨਵੀਰ ਤੇ ਉਹ ਰਹਿਣ ਵਾਲਾ ਨਰੰਗਵਾਲ ਦਾ, ਤੇ ਹੁਣ ਕਹਿੰਦਾ ਕਿ ਇਹ ਪੁਲਿਸ ਨੇ ਉਹਨਾਂ ਦੇ ਖਿਲਾਫ ਮਾਮਲਾ ਜਿਹੜਾ ਵਾ ਦਰਜ ਕਰ ਲਿਆ। ਦੇਖੋ ਅਸੀਂ ਬਹੁਤ ਦਿਨਾਂ ਤੋਂ, ਤੇ ਨਾਲ ਉਹ ਕਹਿੰਦੇ ਕਿ ਜਿਹੜੀ ਕੁੱਟਮਾਰ ਹੋਈ ਸੀ ਕਿਸੇ ਗਲੀ 'ਚ ਨਹੀਂ ਹੋਈ ਸੀ ਜਾਂ ਕਿਸੇ ਹੋਰ ਸੜਕ 'ਤੇ ਹੋਈ ਸੀ, ਕਹਿੰਦੇ ਕਿ ਥਾਣੇ ਦੇ ਅੰਦਰ ਹੋਈ ਸੀ, ਪੁਲਿਸ ਮੁਲਾਜ਼ਮਾਂ ਦੀ ਹਾਜ਼ਰੀ 'ਚ ਹੋਈ ਸੀ, ਪਰ ਪੁਲਿਸ ਨੇ ਆਪਦਾ ਬਚਾਅ ਕਰ ਲਿਆ ਤੇ ਦੂਜਿਆਂ ਨੂੰ ਦੋਸ਼ੀ ਬਣਾਤਾ। ਮਤਲਬ ਜੇ ਪੁਲਿਸ ਦੇ ਸਾਹਮਣੇ ਕੁੱਟਮਾਰ ਹੋ ਰਹੀ ਆ, ਜਿਵੇਂ ਆਪਾਂ ਕਾਸ਼ਮੀਰ ਦੇ ਵਰਗੀ ਦੀ ਖਬਰ ਸਾਂਝੀ ਕਰਕੇ ਹਟੇ ਆ, ਉੱਥੇ ਵੀ ਪੁਲਿਸ ਖੜੀ ਦਿਖਾਈ ਦੇ ਰਹੀ ਹੈ, ਪਰ ਉਹ ਗੁੰਡਾ ਜਿਹੜਾ ਬੰਦਾ ਵਾ ਇੱਕ ਮਾਨਸਿਕ ਤੌਰ ਤੇ ਮੈਂ ਕਹਿ ਸਕਦਾ ਮੈਂ ਕਿ ਪੂਰੀ ਤਰ੍ਹਾਂ ਹਿੱਲਿਆ ਹੋਇਆ ਬੰਦਾ, ਉਹ ਪੂਰੀ ਤਰ੍ਹਾਂ ਕੁੱਟਮਾਰ ਬੈਠ ਨਾਲ ਕਰ ਰਿਹਾ ਸੀ। ਇਸੇ ਤਰ੍ਹਾਂ ਇਹ ਕਹਿੰਦਾ ਕਿ ਜਿਹੜਾ ਸੁਖਵਿੰਦਰ ਸਿੰਘ ਹੈ ਅਕਾਲੀ ਵਰਕਰ, ਇਹ ਕਹਿੰਦਾ ਕਿ ਥਾਣੇ ਦੇ ਅੰਦਰ ਮੇਰੀ ਕੁੱਟਮਾਰ ਹੋਈ ਹੈ ਤੇ ਪੁਲਿਸ ਮੁਲਾਜ਼ਮ ਉੱਥੇ ਖੜੇ ਸੀ, ਕਹਿੰਦੇ ਕਿ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ। ਸੋ ਪੁਲਿਸ ਦਾ ਤੰਤਰ ਹੈ ਇਸ ਵੇਲੇ ਪੂਰਾ ਤਹਿਸ ਨਹਿਸ ਹੋਇਆ ਪਿਆ। ਤੁਸੀਂ ਦੇਖੋ ਕਿ ਫਰੀਦਕੋਟ ਦੇ ਵਿੱਚ ਜਸਪਾਲ ਸੀਆਈ ਸਟਾਫ ਦੇ ਵਿੱਚ ਮਾਰਿਆ ਜਾਂਦਾ ਵਾ, ਫਿਰ ਬਠਿੰਡਾ ਦੇ ਵਿੱਚ ਕੌਰ ਸਿੰਘ ਆ ਜਿਹੜਾ ਮੁੰਡੇ ਦੇ ਗੁਪਤ ਅੰਗਾਂ ਤੇ ਸੱਟਾਂ ਮਾਰ ਦਿੰਦਾ ਵਾ। ਫਿਰ ਇਸ ਤਰ੍ਹਾਂ ਪੁਲਿਸ ਦੀਆਂ ਕਿੰਨੀਆਂ ਘਟਨਾਵਾਂ ਜਿਨ੍ਹਾਂ ਦੇ ਵਿੱਚ ਪੁਲਿਸ ਜ਼ਾਲਮਾਨਾ ਤਰੀਕੇ ਦੇ ਨਾਲ ਪੇਸ਼। ਆਹ ਹੁਣ ਬਿੱਟੂ ਦਾ ਕਤਲ ਹੋਇਆ ਜਿਹੜਾ, ਉਹਦੇ 'ਤੇ ਵੀ ਲੋਕ ਕਹਿ ਰਹੇ ਕਿ ਪੁਲਿਸ ਵਾਲੇ ਉੱਥੇ ਮੂੰਹ ਦਰਸ਼ਕ ਬਣੇ ਖੜੇ ਸੀਗੇ। ਕਿੰਨਾ ਤੰਤਰ ਸਾਡਾ ਵਾ ਉਹ ਨਿਕੰਮਾ ਹੋ ਗਿਆ ਵਾ ਕਿ ਜਿਹੜੀ ਲੋਕਾਂ ਨੂੰ ਸਿਆਸੀ ਘਰਾਂ ਤਾਂ ਗੱਲ ਛੱਡ ਦਿਓ, ਇਹਨਾਂ ਨੇ ਗੁੰਡਾਗਰਦੀ ਕਰਨੀ, ਜਦੋਂ ਕਾਂਗਰਸੀ ਆ ਕੇ ਅਕਾਲੀ ਕਰਨਗੇ, ਅਕਾਲੀ ਆ ਕੇ ਅਕਾਲੀ ਕਰਨਗੇ, ਜਦੋਂ ਕਾਂਗਰਸੀ ਆ ਕੇ ਕਾਂਗਰਸ ਕਰਨਗੇ। ਪਰ ਪੁਲਿਸ ਦਾ ਕੰਮ ਆ ਨਾ ਕਿ ਇਸ ਚੀਜ਼ ਨੂੰ ਰੋਕਣਾ, ਪਰ ਜੇਕਰ ਪੁਲਿਸ ਦੇ ਸਾਹਮਣੇ ਕੁੱਟਮਾਰ ਹੋ ਰਹੀ ਹੈ ਤਾਂ ਮੇਰਾ ਖਿਆਲ ਹੈ ਕਿ ਇਦੋਂ ਵੱਧ ਬੇਸ਼ਰਮੀ ਦੀ ਗੱਲ ਪੁਲਿਸ ਵਾਸਤੇ ਹੋ ਨਹੀਂ ਸਕਦੀ। ਜੀ ਬਿਲਕੁਲ ਜੀ ਬਿਲਕੁਲ, ਉਸ ਦੀ ਜਗ੍ਹਾ 'ਤੇ ਕੋਈ ਦੂਸਰਾ ਹੋਰ ਵੀ ਹੋ ਸਕਦਾ ਹੈ ਅਤੇ ਪੁਲਿਸ ਮੂਕ ਦਰਸ਼ਕ ਬਣ ਕੇ ਦੇਖਦੀ ਰਹਿੰਦੀ ਹੈ। ਅਤੇ ਅੱਗੇ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਜੇ ਗੱਲ ਕਰੀਏ ਤਾਂ ਕਾਫੀ ਦਿਨਾਂ ਤੋਂ ਇਹ ਮਸਲਾ ਭਖਿਆ ਹੋਇਆ ਆ, ਪਰ ਹੋ ਸਿਆਸਤੀ ਰਹੀ ਹੈ। ਦੇਖੋ ਗੱਲ ਇਹ ਹੈ ਕਿ ਪਹਿਲੀ ਗੱਲ ਤਾਂ ਇਹ ਕਿ ਜਦੋਂ ਤੋਂ ਮਨਜੀਤ ਸਿੰਘ ਜੀਕੇ ਨੇ ਮੁੱਦਾ ਉਠਾਇਆ ਵਾ, ਉਸ ਤੋਂ ਬਾਅਦ ਚੱਕਿਆ ਇਹ ਮੁੱਦਾ, ਤਾਂ ਉਸ ਤੋਂ ਬਾਅਦ ਬੇਚੈਨੀ ਬਹੁਤ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ। ਈਵਨ ਕਿ ਜਿਹੜੇ ਬੰਦੇ ਹੁਣ ਚਲੇ ਗਏ ਆ ਪ੍ਰਬੰਧ ਦੇ ਵਿੱਚ ਨਹੀਂ, ਉਹਨਾਂ ਨੂੰ ਬੁਲਾ ਕੇ ਵੀ ਮੀਟਿੰਗ ਕਰਨੀ ਪਈ। ਇਸ ਤੱਕ ਮਾਹੌਲ ਜਿਹੜਾ ਬੇਚੈਨ ਹੋਇਆ ਪਿਆ। ਦੂਜੀ ਗੱਲ ਇਹ ਹੈ ਕਿ ਜਦੋਂ 1983 ਦੀ ਗੱਲ ਆ ਜਾਂਦੀ ਹੈ ਤਾਂ ਅਸੀਂ ਸਾਰੇ ਉਸ ਚੀਜ਼ ਨੂੰ ਬਹੁਤ ਨਾਲ ਸੁਣਦੇ ਹਾਂ, ਕਿਉਂਕਿ ਉਹ ਸਾਲ ਹੈ ਜਾਂ ਉਹ ਦੌਰ ਹੈ ਜਾਂ ਕਿ ਸਾਨੂੰ ਗੱਲ ਸੁਣਨੀ ਪੈਂਦੀ। ਤੇ ਜਦੋਂ ਗੱਲ ਸਿੱਖ ਰੈਫਰੈਂਸ ਲਾਇਬ੍ਰੇਰੀ ਦੀ ਆ ਜਾਏ ਤਾਂ ਫਿਰ ਉਦੋਂ ਮਾਮਲਾ ਹੋਰ ਵੀ ਥੋੜ੍ਹਾ ਜਿਹਾ ਸੁਣਨਾ ਪੈਂਦਾ ਕਿ ਗੱਲ ਵੀ ਕਹਿ ਸਕਦਾ। ਮਸਲਾ ਕੀ ਹੈ ਕਿ 1983 ਦੇ ਦਰਬਾਰ ਸਾਹਿਬ 'ਤੇ ਹਮਲਾ ਹੁੰਦਾ ਤੇ ਸਿੱਖ ਰੈਫਰੈਂਸ ਲਾਇਬ੍ਰੇਰੀ ਜਿਹੜੀ ਹੈ ਉਹ ਫੌਜ ਆਪਣੇ ਨਾਲ ਲੈ ਗਈ, ਸਰਮਾਇਆ ਸਾਰਾ ਨਾਲ ਲੈ ਗਈ। 35 ਸਾਲ ਬੀਤ ਗਏ ਪਰ ਹਾਲੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਜੀ ਬਣਿਆ ਕੀ ਹੈ, ਕੀ ਕੁਛ ਵਾਪਸ ਆਇਆ। ਪਰ ਜਿਹੜੀਆਂ ਗੱਲਾਂ ਨੇ ਲੋਕਾਂ ਦਾ ਧਿਆਨ ਖਿੱਚਿਆ ਵਾ, ਜਿਹੜੀਆਂ ਗੱਲਾਂ ਨੇ ਲੋਕਾਂ ਨੂੰ ਚੁਕੰਨੇ ਕੀਤਾ ਵਾ, ਉਹਨਾਂ ਗੱਲਾਂ 'ਤੇ ਆਪਾਂ ਜ਼ਰੂਰ ਗੌਰ ਕਰਾਂਗੇ। ਉਹਨਾਂ ਦੇ ਵਿੱਚ ਇਹ ਹੈ ਕਿ ਇੱਕ ਤਾਂ ਇਹ ਜਿਹੜਾ ਕੇਸ ਸੀਗਾ ਉਹ CBI ਦੇ ਕੋਲ ਸੀਗਾ, ਮਤਲਬ CBI ਜਿਹੜੀ ਆ ਉਹ ਸਾਰਾ ਕੇਸ ਨੂੰ ਹੈਂਡ ਓਵਰ ਕਰ ਰਹੀ ਸੀ ਤੇ ਜਿਹੜਾ ਗ੍ਰਹਿ ਮੰਤਰਾਲਾ ਵਾ ਉਹ ਕਹਿੰਦਾ ਕਿ ਅਸੀਂ
ਸਾਰਾ ਕੁਝ ਸੀਬੀਆਈ ਨੂੰ ਸੌਂਪ ਦਿੱਤਾ ਸੀਗਾ। ਮਨਜੀਤ ਸਿੰਘ ਜੀਕੇ ਜਿਹੜੇ ਆ ਉਹਨਾਂ ਨੇ ਬਿਆਨ ਦਿੱਤਾ ਸੀਗਾ ਕਿ ਆਰਮੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ, ਸ੍ਰੀ ਗੁਰੂ ਰਾਮਦਾਸ ਲਾਇਬ੍ਰੇਰੀ, ਤੋਸ਼ਾਖਾਨਾ ਤੇ ਐਸਜੀਪੀਸੀ ਡਿਜ਼ਾਸਟਰ ਤੋਂ ਮੁਕੰਮਲ ਡਾਕੂਮੈਂਟ ਜਿਹੜੇ ਆ ਆਰਮੀ ਆਪਣੇ ਨਾਲ ਲੈ ਗਈ। ਤੇ ਉਦੋਂ ਜਿਹੜੇ ਗਿਆਨੀ ਸਾਹਿਬ ਸਿੰਘ ਸੀਗੇ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਦੇ, ਇਹ ਜਥੇਦਾਰ ਗਿਆਨੀ ਕਿਰਪਾਲ ਸਿੰਘ ਸੀਗੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ, ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਤੁਸੀਂ ਸਮਾਨ ਨੂੰ ਨਾਲ ਜਾਓ। ਫਿਰ ਗ੍ਰਹਿ ਮੰਤਰੀ ਬੂਟਾ ਸਿੰਘ ਦਾ ਦਾਅਵਾ ਕਰਦਾ ਕਿ 125 ਬੈਗ ਦਿੱਲੀ ਏਅਰਪੋਰਟ ਤੇ ਫੌਜ ਵੱਲੋਂ ਲਿਆਂਦੇ ਗਏ ਸਮਾਨ ਦੇ ਉਤਾਰੇ ਗਏ ਆ। ਇਹ ਸਾਰਾ ਸਮਾਨ ਸੀਬੀਆਈ ਨੂੰ ਹੈਂਡਓਵਰ ਕੀਤਾ ਗਿਆ ਕਿਉਂਕਿ ਸਾਰਾ ਕੁਝ ਸੀਗਾ। 1990 ਦੀ ਗੱਲ ਹੈ ਜਦੋਂ ਕੋਰਟ ਸੀਬੀਆਈ ਨੂੰ ਇਹ ਗੱਲ ਕਹਿੰਦੀ ਹੈ ਕਿ ਜਿਹੜਾ ਸਮਾਨ ਤੁਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲੈ ਕੇ ਆਏ ਹੋ ਉਹ ਵਾਪਸ ਕਰ ਦਿੱਤਾ ਜਾਵੇ। 1984 ਤੇ 1990 ਦੇ 6 ਸਾਲ ਦੇ ਵਕਤ ਦੇ ਦੌਰਾਨ ਸੀਬੀਆਈ ਇਹ ਗੱਲ ਕਹਿੰਦੀ ਹੈ, ਤਸਦੀਕ ਕਰਦੀ ਹੈ ਕਿ ਅਸੀਂ ਬਹੁਤ ਸਾਰੀਆਂ ਚੀਜ਼ਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਕਰ ਦਿੱਤੀਆਂ। ਸਾਡੇ ਕੋਲ ਬਕਾਇਦਾ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰਾਂ ਵੱਲੋਂ ਉਹਦੀਆਂ ਰਸੀਦਾਂ ਵੀ ਆ। ਸੋ ਹੁਣ ਤੁਸੀਂ ਦੇਖੋ ਕਿ ਸੀਬੀਆਈ ਨੂੰ ਡਾਇਰੈਕਸ਼ਨ ਹੁੰਦੀ ਹੈ, ਸੀਬੀਆਈ ਕਹਿੰਦੀ ਕਿ ਅਸੀਂ ਸਾਡੇ ਕੋਲ ਰਸੀਦਾਂ ਵਾ ਜਿਹੜਾ ਅਸੀਂ ਸਮਾਨ ਉਹਨਾਂ ਨੂੰ ਮੁੜਿਆ ਵਾ। ਹੁਣ ਪਿਛਲੇ ਦਿਨੀ ਇਹ ਹੁੰਦਾ ਕਿ ਇੱਕ ਤਾਂ ਮਨਜੀਤ ਸਿੰਘ ਕਲਕੱਤਾ ਨੀਰੇ, ਭਾਨ ਸਿੰਘ ਨੀਰੇ ਸ਼੍ਰੋਮਣੀ ਕਮੇਟੀ ਜਿਹੜੇ ਸਕੱਤਰ ਸੀਗੇ ਦੋਵੇਂ ਇਸ ਵੇਲੇ ਦੁਨੀਆ ਤੋਂ ਰੁਖਸਤ ਹੋ ਚੁੱਕੇ ਆ। ਸੋ 1984 ਤੋਂ ਬਾਅਦ ਇੱਕ ਗੱਲ ਹੋਰ ਵੀ ਸਾਹਮਣੇ ਆਉਂਦੀ ਕਿ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਲਿਖਤ ਸੀਗਾ, ਸਰੂਪ ਸੀਗਾ, ਜਿਹਦੇ ਤੇ 10ਵੇਂ ਬਾਦਸ਼ਾਹ ਜੀ ਦੇ ਦਸਤਖਤ ਸੀਗੇ ਤੇ ਉਹ ਇੰਗਲੈਂਡ ਦੇ ਵਿੱਚ 4000 ਪਾਉਂਡ ਦੇ ਵਿੱਚ ਵੇਚਿਆ ਗਿਆ, ਇਹ ਦਾਅਵੇ ਕੀਤੇ ਗਏ ਆ। ਪਰ ਨਾਲ ਹੀ ਇਹ ਹੈ ਕਿ ਪੇਂਟਿੰਗ ਸੀਗੀ ਰਣਜੀਤ ਸਿੰਘ ਦੀ, ਮਹਾਰਾਜਾ ਰਣਜੀਤ ਸਿੰਘ ਦੀ, ਉਹ ਵੀ ਵਿਦੇਸ਼ ਦੇ ਵਿੱਚ ਕੋਸ਼ਿਸ਼ ਕੀਤੀ ਗਈ। ਤਾਂ ਇਹਨਾਂ ਚੀਜ਼ਾਂ ਨੇ ਮਤਲਬ ਸਾਨੂੰ ਸਾਡੇ ਜਜ਼ਬਾਤਾਂ ਨੂੰ ਬੜੀ ਢਾਲ ਆਈ। ਹੁਣ ਦੇਖੋ ਹਰੇਕ ਬੰਦਾ ਇਸ ਗੱਲ ਨੂੰ ਲੈ ਕੇ ਬੜਾ ਚਿੰਤਤ ਹੈ ਕਿ ਯਾਰ ਇਹਨਾਂ ਦਾ ਬਣਿਆ ਕੀ ਆ। ਹੁਣ ਜੇ ਤੁਸੀਂ ਪੂਰੀ ਗਿਣਤੀ ਤੇ ਗੌਰ ਕਰੋਗੇ ਤਾਂ ਘੱਟੋ ਘੱਟ ਜਿਹੜੇ ਸ਼੍ਰੋਮਣੀ ਕਮੇਟੀ ਦੇ ਲਾਇਬ੍ਰੇਰੀ ਦੇ ਸਾਬਕਾ ਡਾਇਰੈਕਟਰ ਆ ਉਹ ਇਹ ਗੱਲ ਕਹਿੰਦੇ ਆ ਕਿ ਲਿਸਟਾਂ ਦੇ ਮੁਤਾਬਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 205 ਹੱਥ ਲਿਖਤ ਸਰੂਪ, 807 ਪੁਸਤਕਾਂ, ਇੱਕ ਹੁਕਮਨਾਮਾ ਤੇ ਕੁਝ ਅਖਬਾਰਾਂ ਸ਼੍ਰੋਮਣੀ ਕਮੇਟੀ ਨੂੰ ਵਾਪਸ ਮਤਲਬ ਆ ਗਏ ਇਹਨਾਂ ਕੋਲੇ। ਤੇ ਸ਼੍ਰੋਮਣੀ ਕਮੇਟੀ ਦੇ ਜਿਹੜੇ ਰਜਿਸਟਰ ਹੈ ਉਹ ਗੱਲ ਕਹਿੰਦੇ ਕਿ ਇੱਥੇ 1984 ਤੋਂ ਪਹਿਲਾਂ ਲਾਇਬ੍ਰੇਰੀ ਦੇ ਕੋਲ ਜਿਹੜਾ ਖਜ਼ਾਨਾ ਸੀਗਾ ਉਹਦੇ ਚ 512 ਸ੍ਰੀ ਗੁਰੂ ਗ੍ਰੰਥ ਸਾਹਿਬ ਸੀਗੇ ਜਿਹੜੇ ਹੱਥ ਲਿਖਤ ਸੀਗੇ, 12,613 ਦਿਲਵਾਰ ਪੁਸਤਕਾਂ ਸੀਗੀਆਂ, ਹੋਰ ਬਥੇਰਾ ਕੁਝ ਲੱਖਾਂ ਦੀ ਗਿਣਤੀ ਦੇ ਵਿੱਚ ਪੁਸਤਕਾਂ ਸੀਗੀਆਂ। ਏਡਾ ਵੱਡਾ ਖਜ਼ਾਨਾ ਸੀਗਾ। ਪਰ ਹੁਣ ਕੀ ਆ, ਹੁਣ ਸੁਖਬੀਰ ਸਿੰਘ ਬਾਦਲ ਉਹ ਕਹਿੰਦੇ ਕਿ ਜੀ ਅਸੀਂ ਮੰਗ ਪੱਤਰ ਦਿਆਂਗੇ, ਅਸੀਂ ਦਿੱਤਾ ਵੀ ਹੈ, ਖਜ਼ਾਨਾ ਵਾਪਸ ਆਵੇ। ਪਹਿਲਾ ਸਵਾਲ ਮੇਰਾ ਇਹ ਹੈ ਕਿ 1984 ਤੋਂ ਬਾਅਦ ਬਾਦਲ ਸਾਹਿਬ 3 ਵਾਰੀ ਮੁੱਖ ਮੰਤਰੀ, 97, 2007 ਤੇ 12, ਉਦੋਂ ਇਹਨਾਂ ਨੇ ਕੀ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਆਪਣੇ ਆਪ ਨੂੰ ਪੰਥਕ ਪਾਰਟੀ ਕਹਿੰਦਾ ਕਿ ਇਹਨਾਂ ਨੇ ਉਦੋਂ ਇਸ ਖਜ਼ਾਨੇ ਨੂੰ ਵਾਪਸ ਲੈਣ ਦੇ ਲਈ ਕੋਈ ਚਾਰਾਜੋਈ, ਮੇਰਾ ਖਿਆਲ ਹੈ ਨਹੀਂ ਜੀ। ਜੇਕਰ ਹੁਣ ਇਹ ਚਾਰਾਜੋਈ ਕਰ ਰਹੇ ਆ, ਐਟਲੀਸਟ ਇੱਕ ਵਾਈਟ ਪੇਪਰ ਲਿਆਉਣ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਲਿਆਵੇ ਕਿ ਹਾਂ ਸਾਡੇ ਕੋਲ ਫਲਾਂ ਚੀਜ਼ ਆਈ ਹੈ, ਫਲਾਂ ਟਾਈਮ ਤੇ ਆਈ ਹੈ, ਫਲਾਨੀ ਤਰੀਕ ਤੇ ਆਈ ਹੈ, ਔਰ ਉਹ ਦਸਤਾਵੇਜ਼ ਬਕਾਇਦਾ ਲੋਕਾਂ ਨੂੰ ਦਿਖਾਏ ਜਾਣ। ਔਰ ਉਸ ਤੋਂ ਬਾਅਦ ਇੱਕ ਜਾਂਚ ਹੋਣੀ ਚਾਹੀਦੀ ਕਿ ਜਿਹੜਾ ਸਮਾਨ ਵਾਪਸ ਨਹੀਂ ਆਇਆ ਉਹ ਤਾਂ ਹੋਣਾ ਹੀ ਚਾਹੀਦਾ, ਅਸੀਂ ਇਸ ਗੱਲ ਦੀ ਕਾਰਵਾਈ ਕਰਦੇ ਹਾਂ। ਪਰ ਜਿਹੜਾ ਵਾਪਸ ਆਇਆ ਕੀ ਉਹ ਸਾਰਾ ਹੈਗਾ? ਜੇਕਰ ਇਸ ਤਰ੍ਹਾਂ ਨਾਲ ਸਾਰਾ ਕੁਝ ਸਾਫ਼ ਹੋ ਜਾਂਦਾ ਫਿਰ ਤਾਂ ਕਹਾਂਗੇ ਕਿ ਹਾਂ ਵੀ ਠੀਕ ਹੈ, ਸਾਡੀਆਂ ਜਿਹੜੀਆਂ ਧਾਰਮਿਕ ਆਦਿ ਜਥੇਬੰਦੀਆਂ ਉਹ ਵੀ ਕੰਮ ਠੀਕ ਕਰ ਰਹੀਆਂ, ਅਕਾਲੀ ਦਲ ਵੀ ਠੀਕ ਕੰਮ ਕਰਦਾ, ਸਾਡੀ ਸੀਬੀਆਈ ਨੇ ਵੀ ਕੰਮ ਠੀਕ ਕੀਤਾ। ਪਰ ਜੇਕਰ ਉਹਨਾਂ ਪਿੱਛੇ ਜਿਹੜਾ ਘੋਲ ਵਿਚੋਲਾ ਹੈਗਾ ਵਾ, ਫਿਰ ਤੁਸੀਂ ਭਾਵੇਂ ਫੌਜ ਨੂੰ ਜ਼ਿੰਮੇਵਾਰ ਕਹੋ ਤੇ ਭਾਵੇਂ ਅਕਾਲੀ ਦਲ ਨੂੰ ਕਹੋ ਤੇ ਭਾਵੇਂ ਸ਼੍ਰੋਮਣੀ ਕਮੇਟੀ ਨੂੰ ਕਹੋ, ਗੱਲ ਇੱਕੋ ਹੀ ਹੈ। ਨਾ ਤਾਂ ਜਿਹੜੇ ਲੁੱਟ ਕੇ ਲੈ ਗਏ ਉਹਨਾਂ ਨੇ ਸੰਭਾਲਿਆ ਤੇ ਨਾ ਜਿਹੜਾ ਮੋੜਿਆ ਗਿਆ ਉਹ ਸੱਤ ਸੰਭਾਲਿਆ ਗਿਆ ਜੀ। ਬਿਲਕੁਲ ਜੀ। ਹੁਣ ਪਤਾ ਲੱਗ ਗਿਆ ਕਿ ਸੁਖਬੀਰ ਬਾਦਲ ਨੂੰ ਕਿ ਉਹਨਾਂ ਨੇ ਉਹ ਚੀਜ਼ਾਂ ਵਰਤ ਲਈਆਂ ਹੋਈਆਂ, ਇਸ ਕਰਕੇ ਹੁਣ ਰੌਲਾ ਗੋਲਾ ਬਹੁਤ ਪੈਣ ਲੱਗ ਪਿਆ। ਤੇ ਅੱਗੇ ਹਸਪਤਾਲ ਦੀ ਗੱਲ ਕਰਨੇ ਆ, ਉਹਨਾਂ ਨੇ ਐਂਬੂਲੈਂਸ ਹੀ ਨਹੀਂ ਦਿੱਤੀ ਤੇ ਬੱਚੇ ਦੀ ਲਾਸ਼ ਲਿਜਾਣੀ ਪਈ ਮੁੰਡਿਆਂ ਤੇ। ਦੇਖੋ ਬਿਹਾਰ ਦੀ ਘਟਨਾਵਾਂ, ਉੱਥੇ ਇੱਕ ਪਿੰਡ ਹੈ ਸੀਤਾਪੁਰ, ਉੱਥੋਂ ਦਾ ਬੰਦਾ ਵਾ ਵਰਿੰਦਰ ਯਾਦਵ ਤੇ ਉਹਦਾ ਮੁੰਡਾ 8 ਸਾਲਾਂ ਦਾ ਸੀਗਾ, ਉਹ ਬਿਮਾਰ ਹੋ ਗਿਆ ਤੇ ਪੇਟ ਦੇ ਵਿੱਚ ਦਰਦ ਹੋਇਆ ਤੇ ਉਹ ਨਾਲੰਦਾ ਜ਼ਿਲ੍ਹਾ ਜਿਹੜਾ ਸਦਰ ਹਸਪਤਾਲ ਆ ਉੱਥੇ ਲੈ ਆਇਆ, ਬੱਚੇ ਦੀ ਮੌਤ ਹੋ ਗਈ। ਹੁਣ ਉਹ ਪਿਤਾ ਕਹਿੰਦਾ ਕਿ ਮੈਂ ਇਹਨਾਂ ਤੋਂ ਐਂਬੂਲੈਂਸ ਮੰਗੀ ਕਿ ਮੈਂ ਭਰਾਵੋ ਮੈਂ ਜਵਾਕ ਨੂੰ ਘਰੇ ਲਿਜਾਣਾ ਵਾ, ਇਹਨੂੰ ਵਿਚਾਰੇ ਨੂੰ ਮੈਂ ਇਹਦਾ ਅੰਤਿਮ ਸੰਸਕਾਰ ਕਰਨਾ ਤੇ ਮੈਨੂੰ ਐਂਬੂਲੈਂਸ ਦਿਓ। ਉਹ ਕਹਿੰਦਾ ਵਾਰ-ਵਾਰ ਮੰਗਣ ਤੇ ਮੈਨੂੰ ਐਂਬੂਲੈਂਸ ਨਹੀਂ ਸੀ। ਅਖੀਰ ਤੇ ਉਹਨੇ 8-9 ਸਾਲਾਂ ਦਾ ਬੱਚਾ ਕਾਫੀ ਵੱਡਾ ਹੋ ਜਾਂਦਾ, ਉਹਨੂੰ ਮੋਢਿਆਂ ਤੇ ਚੁੱਕਿਆ ਤੇ ਸਫੇਦ ਕੱਪੜਾ ਪਾਇਆ ਤੇ ਉਹ ਘਰੇ ਲੈ ਗਏ। ਇੰਨਾ ਹੀ ਨਹੀਂ, ਇੱਥੇ ਹੁਣ ਤੱਕ ਅਖਬਾਰਾਂ ਮੀਡੀਆ ਅਦਾਰੇ ਤਾਂ ਕਹਿੰਦੇ ਕਿ 125 ਬੱਚਿਆਂ ਦੀ ਮੌਤ ਹੋਈ ਆ ਬਿਹਾਰ ਦੇ ਵਿੱਚ ਦਿਮਾਗੀ ਬੁਖਾਰ ਦੇ ਕਰਕੇ। ਚਮਕੀ ਬੁਖਾਰ ਜਿਹਨੂੰ ਕਿਹਾ ਜਾਂਦਾ, ਸ਼੍ਰੀ ਕ੍ਰਿਸ਼ਨਾ ਮੈਡੀਕਲ ਕਾਲਜ ਹੈ ਤੇ ਜਾਂ ਹੋਰ ਕੇਜਰੀਵਾਲ ਹਸਪਤਾਲ ਆ ਉੱਥੇ। ਪਰ ਅਸਲ ਦੇ ਵਿੱਚ ਗਿਣਤੀ 200 ਤੋਂ ਹੀ ਪਾਰ ਹੈ, ਕਿਉਂਕਿ ਲੋਕ ਸਰਕਾਰ ਦੀਆਂ ਲਾਪਰਵਾਹੀਆਂ ਤੇ ਪਰਦਾਪੋਸ਼ੀ ਕਰਦੇ ਆ ਸਾਡੇ ਕੁਝ ਮੀਡੀਆ ਅਦਾਰੇ। ਪਰ ਦੇਖੋ ਕਿੰਨੀ ਮਾੜੀ ਗੱਲ ਹੈ, ਕਿੰਨੀ ਘਟੀਆ ਗੱਲ ਹੈ ਕਿ ਅਸੀਂ ਆਪਣੇ ਆਪ ਨੂੰ ਕਹਿੰਦੇ ਕਿ ਜੀ
ਸਾਡਾ ਭਾਰਤ ਜਿਹੜਾ ਵਾ ਉਹ ਵਿਸ਼ਵ ਦੀ 5ਵੀਂ ਸਭ ਤੋਂ ਵੱਡੀ ਆਰਥਿਕਤਾ ਵਾ। ਸਾਡੇ ਕੋਲੇ ਇਹੋ ਜਿਹੇ ਪਰਮਾਣੂ ਹਥਿਆਰ ਹੈ ਕਿ ਅਸੀਂ ਪਾਕਿਸਤਾਨ ਨੂੰ ਕਹਿ ਦਿੰਦੇ ਕਿ ਜੀ ਅਸੀਂ ਦੀਵਾਲੀ ਵਾਸਤੇ ਨਹੀਂ ਰੱਖੇ, ਅਸੀਂ ਮਤਲਬ ਫਾਹ ਕਰਕੇ ਰੱਖਦੇ ਹਾਂ। ਸਾਡੇ ਭਾਰਤ ਦੇ ਵਿੱਚ ਅਸੀਂ ਮੰਗਲ ਤੇ ਜਾਣ ਦੀਆਂ ਗੱਲਾਂ ਕਰਦੇ ਹਾਂ, ਅਸੀਂ ਹੋਰ ਬੜੀਆਂ ਗੱਲਾਂ ਕਰਦੇ ਹਾਂ, ਪਰ ਸਾਡੇ ਕੋਲੇ ਲੋਕਾਂ ਨੂੰ ਐਂਬੂਲੈਂਸ ਦੇਣ ਦੀ ਤਾਂ ਸਾਡੇ ਕੋਲੇ ਔਕਾਤ ਨਹੀਂ। ਅਸੀਂ ਜਿਉਂਦਿਆਂ ਨੂੰ ਤਾਂ ਕਰਨਾ ਹੀ ਕੀ ਸੀਗਾ, ਉਹਨਾਂ ਦਾ ਤਾਂ ਵਿਚਾਰਿਆਂ ਨੂੰ ਉਹਨਾਂ ਦਾ ਛੱਡਾ ਹੀ ਰੱਬ ਆ ਗਿਆ। ਅਸੀਂ ਮਰਿਆਂ ਦੇ ਨਾਲ ਵੀ ਨਹੀਂ ਨਿਬੜ ਸਕਦੇ। ਇੰਨਾ ਘਟੀਆ ਪ੍ਰਬੰਧ ਸਾਡੇ ਭਾਰਤ ਮਹਾਨ ਦੇ ਵਿੱਚ। ਔਰ ਉੱਤੋਂ ਕਹਿੰਦਾ ਕਿ ਭਾਰਤ ਮਾਤਾ ਕੀ ਜੈ। ਉਹ ਜਿਹੜਾ ਬੰਦਾ ਜਿਉਂਦਾ ਵਿਲਕੀ ਜਾਂਦਾ, ਇੱਥੇ ਇਲਾਜ ਸੁਣੋ, ਸਿੱਖਿਆ ਸੁਣੋ, ਹੋਰ ਬਿਮਾਰੀਆਂ ਕਰਕੇ ਵਿਲਕੀ ਜਾਂਦਾ, ਵਿਚਾਰੇ ਨੂੰ ਭੁੱਖ ਲੱਗੀ ਹੈ, ਪਿਆਸ ਲੱਗੀ ਹੈ, ਉਦੋਂ ਤੋਂ ਤੁਸੀਂ ਨਾਰਾ ਮਰਵਾਓ ਨਾ, ਘੱਟੋ ਘੱਟ ਜਿਹੜੇ ਵਿਚਾਰੇ ਇੱਥੇ ਰੁਕ ਕੇ ਤੂੰ ਉਹਨਾਂ ਨੂੰ ਤਾਂ ਮਿੱਟੀ ਟਿਕਾਣੇ ਲਾ ਦੇ ਜੀ। ਅੱਗੇ ਡਿਜੀਟਲ ਇੰਡੀਆ ਦੀ ਜੇ ਗੱਲ ਕਰੀਏ ਤਾਂ ਸੈਪਟਿਕ ਟੈਂਕ ਦੀ ਸਫਾਈ ਕਰਨ ਆਏ 4 ਕਰਮਚਾਰੀ ਆ, ਉਹਨਾਂ ਦੀ ਮੌਤ ਹੋ ਗਈ ਤੇ ਜ਼ਹਿਰੀਲੀ ਗੈਸ ਦੇ ਕਾਰਨ ਜੀ ਘਟਨਾ ਵਾਪਰੀ ਹੈ ਜੀ। ਸੈਪਟਿਕ ਟੈਂਕ ਦੀ ਸਫਾਈ ਕਰਨ ਉੱਤੇ ਸੀ 4 ਕਰਮਚਾਰੀ ਤੇ ਜ਼ਹਿਰੀਲੀ ਗੈਸ ਕੱਢਣ ਕਰਕੇ ਉਹਨਾਂ ਦੀ ਮੌਤ ਹੋਈ ਹੈ। ਮਰਨ ਵਾਲਿਆਂ ਦੇ ਵਿੱਚ ਇੱਕ ਰੋਹਤਕ ਦਾ ਬੰਦਾ ਸੀਗਾ ਜੀ, ਇੱਕ ਯੂਪੀ ਦਾ ਸੀਗਾ ਤੇ ਇੱਕ ਐਸਏ ਦਾ ਸੀਗਾ। ਤੇ ਪ੍ਰਧਾਨ ਮੰਤਰੀ ਜਿਹੜੇ ਸਾਡੇ ਹੈਗੇ ਆ ਪ੍ਰਧਾਨ ਸਾਹਿਬ, ਜਿਹੜੇ ਕਹਿੰਦੇ ਕਿ ਮੈਂ 18 ਘੰਟੇ ਕੰਮ ਕਰਦਾ ਹੈ ਨਾ, ਉਹਨਾਂ ਨੇ ਪੈਰ ਧੋਤੇ ਸੀਗੇ ਸਫਾਈ ਕਰਮਚਾਰੀਆਂ ਦੇ ਚੋਣਾਂ ਤੋਂ ਪਹਿਲਾਂ। ਵੀਡੀਓ ਫੋਟੋ ਕਾਫੀ ਵਾਇਰਲ ਕੀਤੀ ਗਈ ਕਿਉਂਕਿ ਇੱਕ ਬਹੁਤ ਵੱਡਾ ਆਈਟੀ ਸੈੱਲ ਆ, ਧੜਾ ਫੋਟੋ ਵਾਇਰਲ ਕਰ ਦਿੰਦਾ ਹੈ, ਪ੍ਰਧਾਨ ਮੰਤਰੀ ਦੀ ਹੋਏ ਚਾਹੇ ਅਮਿਤ ਸ਼ਾਹ ਦੀ ਹੋਏ। ਸਾਡੇ ਇੱਥੇ ਹਰ ਸਾਲ 600 ਤੋਂ ਲੈ ਕੇ 800 ਬੰਦਾ ਸੀਵਰੇਜ ਟੈਂਕਾਂ ਦੇ ਵਿੱਚ ਮਰ ਜਾਂਦਾ। ਹਾਲੇ ਤੱਕ ਸਾਡੇ ਕੋਲ ਸੀਵਰ ਸਾਫ਼ ਕਰਨ ਦੀਆਂ ਮਸ਼ੀਨਾਂ ਨਹੀਂ ਲੈਣੀਆਂ। ਜੇਕਰ ਪ੍ਰਧਾਨ ਮੰਤਰੀ ਸਾਹਿਬ ਚੋਣਾਂ ਵੇਲੇ ਪੈਰ ਧੋ ਸਕਦੇ ਆ ਤੇ ਉਹਨਾਂ ਦੀ ਜਾਨ ਬਚਾਉਣ ਦਾ ਕੰਮ ਤਾਂ ਬਹੁਤ ਵੱਡਾ ਵਾ। ਸਰਕਾਰ ਨੂੰ ਚਾਹੀਦਾ ਹੈ ਕਿ ਸੈਪਟਿਕ ਟੈਂਕ ਜਾਂ ਸੀਵਰ ਸਾਫ਼ ਕਰਨ ਵਾਲੇ ਜਿਹੜੇ ਲੋਕ ਆ ਉਹ ਹੁਣ 21ਵੀਂ ਸਦੀ 'ਚ ਦਾਖਲ ਹੋ, ਇਹਨਾਂ ਚੀਜ਼ਾਂ ਤੋਂ ਉਹਨਾਂ ਨੂੰ ਨਿਜਾਤ ਦਿਵਾਈ ਜਾਵੇ। ਹਾਂ, ਇਨਵੇਂ ਢੰਗ ਦੇ ਨਾਲ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਵਾ ਅਸੀਂ, ਪਰ ਇੱਕ ਤਕਨੀਕ ਦੇ ਨਾਲ ਹੋਣ। ਸੋ ਲੋੜ ਹੈ ਸਰਕਾਰ ਨੂੰ ਇਸ ਪਾਸੇ ਧਿਆਨ ਦੇਣ ਦੀ। ਇਕੱਲਾ ਦਸਤਾਂ ਦੇ ਸਫਾਈ ਕਰਮਚਾਰੀਆਂ ਦੇ ਪੈਰ ਤੋਂ ਕੱਖ ਨਹੀਂ ਹੋਣਾ, ਉਹਨਾਂ ਨੂੰ ਜਿਹੜੀ ਮਸ਼ੀਨਰੀ ਚਾਹੀਦੀ ਹੈ, ਜਿਹੜੀਆਂ ਗੈਸਾਂ ਨਾਲ ਚੱਲਣ ਜਾਂ ਮਸ਼ੀਨਾਂ ਨਾਲ ਸਫਾਈ ਹੋ ਸਕੇ, ਉਹ ਵੀ ਘੱਟੋ ਘੱਟ ਸਾਡੇ ਦੇਸ਼ ਦੇ ਵਿੱਚ ਇਜਾਦ ਸੀ, ਸਮੇਂ ਦੀ ਮੰਗ ਹੋ ਚੁੱਕੀ ਜੀ। ਬਹੁਤ ਬਹੁਤ ਧੰਨਵਾਦ ਪ੍ਰਵੀਨ ਸ਼ਰਮਾ ਜੀ। ਜੀ ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਪ੍ਰਵੀਨ ਸ਼ਰਮਾ ਜੀ ਸਾਡੇ ਨਾਲ ਜੁੜੇ ਕੀਤੀਆਂ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।